ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ। ਤੁਸੀਂ ਦੇਖ ਰਹੇ ਹੋ ਇੰਡੋਜ਼ ਪ੍ਰਾਈਮ, ਜਿਸ ਦੇ ਵਿੱਚ ਅਸੀਂ ਚਰਚਾ ਕਰਦੇ ਹਾਂ ਰਾਜਨੀਤਿਕ ਸਮਾਜਿਕ ਵਿਸ਼ਿਆਂ ਦੇ ਉੱਤੇ। ਤੇ ਮੈਂ ਦਲਜੀਤ ਸਿੰਘ ਤੇ ਮੇਰਾ ਸਾਥ ਨਿਭਾ ਰਹੇ ਨੇ ਹਰਜੀਤ ਲਸਾੜਾ ਜੀ, ਜਿਹੜੇ ਕਿ ਕੁਈਨਸਲੈਂਡ ਤੋਂ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਨੇ। ਤੇ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਸਟਾਰਟਿੰਗ ਕਰਦੇ ਹਾਂ। ਪਹਿਲਾਂ ਸਵਾਗਤ ਕਰਦੇ ਹਾਂ ਹਰਜੀਤ ਲਸਾੜਾ ਜੀ ਦਾ। ਸਤਿ ਸ੍ਰੀ ਅਕਾਲ ਲਸਾੜਾ ਸਾਹਿਬ। ਸਤਿ ਸ਼੍ਰੀ ਅਕਾਲ ਦਲਜੀਤ ਜੀ। ਜੀ, ਤੇ ਲਸਾੜਾ ਸਾਹਿਬ ਆਪਣੇ ਬਹੁਤ ਹੀ ਸਤਿਕਾਰਯੋਗ ਸਰਦਾਰ ਮਨਮੋਹਨ ਸਿੰਘ ਇਸ ਦੁਨੀਆ ਵਿੱਚ ਨਹੀਂ ਰਹੇ, ਅਤੇ ਬਹੁਤ ਹੀ ਇੱਕ ਕਹਿ ਲਓ ਕਿ ਵਧੀਆ ਉਹਨਾਂ ਦਾ ਕਾਰਜਕਾਲ ਰਿਹਾ ਐਸੇ, ਚਾਹੇ ਆਪਾਂ ਪ੍ਰਾਈਮ ਮਿਨਿਸਟਰ ਦੀ ਗੱਲ ਕਰ ਲਈਏ, ਚਾਹੇ ਉਹਨਾਂ ਦੀ ਫਾਈਨੈਂਸ ਮਿਨਿਸਟਰ ਦੇ ਤੌਰ ਦੇ ਉੱਤੇ ਭੂਮਿਕਾ ਦੇਖ ਲਈਏ ਆਪਾਂ, ਅਤੇ ਚਾਹੇ ਉਹਨਾਂ ਨੂੰ ਗਵਰਨਰ ਜਿਹੜੇ ਕਿ ਰਿਜ਼ਰਵ ਬੈਂਕ ਆਫ ਇੰਡੀਆ ਉਹਨਾਂ ਦੀ ਭੂਮਿਕਾ ਦੇਖ ਲਈਏ। ਬਹੁਤ ਹੀ ਸ਼ਲਾਘਾਯੋਗ ਇੱਕ ਇਤਿਹਾਸ ਆਪਣਾ ਉਹ ਛੱਡ ਕੇ ਗਏ ਆ। ਪਰ ਸੰਸਕਾਰ ਦੇ ਉੱਤੇ ਜਦੋਂ ਕੋਈ ਵੀ ਬੰਦਾ ਜਾਂਦਾ ਇਸ ਦੁਨੀਆ ਦੇ ਉੱਤੇ, ਜਦੋਂ ਐਡਾ ਸ਼ਾਨ ਮੱਤਾ ਜਿਹੜਾ ਇਤਿਹਾਸ ਸਿਰਜਿਆ ਹੋਵੇ, ਉਹਦੇ ਜਾਣ ਦੇ ਉੱਤੇ ਵੀ ਵਿਵਾਦ ਹੋਣ ਤਾਂ ਇਹ ਚੰਗੀ ਗੱਲ ਨਹੀਂ। ਅਤੇ ਸੰਸਕਾਰ ਦੇ ਵੇਲੇ ਇਹ ਇੱਕ ਵਿਵਾਦ ਵੀ ਕਾਫੀ ਉੱਠਿਆ। ਉਹਨਾਂ ਦੀ ਜਿਹੜੀ ਜਗ੍ਹਾ ਨੂੰ ਲੈ ਕੇ ਇਹ ਪਰਿਵਾਰ ਵੱਲੋਂ ਮੰਗ ਕੀਤੀ ਗਈ ਸੀ ਕਿ ਰਾਜਘਾਟ ਦੇ ਉੱਤੇ ਸੰਸਕਾਰ ਹੋਣਾ ਚਾਹੀਦਾ, ਮੰਨੀ ਨਹੀਂ ਗਈ ਗੱਲ। ਕੀ ਸੋਚਦੇ ਹੋ? ਜੀ ਦਲਜੀਤ ਜੀ, ਫਿਲਹਾਲ ਦਾ ਜਿਹੜਾ ਆਪਾਂ ਕਹਿ ਲਈਏ ਵੀ ਰਾਸ਼ਟਰੀ ਵਿਸ਼ਾ ਆ, ਇਹ ਜ਼ਿਆਦਾ ਅਹਿਮ ਬਣਿਆ ਹੋਇਆ ਵੀ ਰਾਜਘਾਟ ਦੇ ਵਿੱਚ ਉਹਨਾਂ ਨੂੰ ਜਿਹੜਾ ਇੱਕ ਸਰਕਾਰੀ ਸਨਮਾਨ ਦੇ ਨਾਲ ਉੱਥੇ ਉਹਨਾਂ ਦਾ ਜਿਹੜਾ ਸੰਸਕਾਰ ਕਰਨਾ ਸੀਗਾ ਵੀ ਉਹ ਨਹੀਂ ਕੀਤਾ ਗਿਆ। ਤਾਂ ਇਹਦੇ ਵਿੱਚ ਜੀ ਕੇਂਦਰ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ, ਖਾਸ ਕਰਕੇ ਵਿਰੋਧੀ ਧਿਰ ਵੱਲੋਂ ਵੀ, ਅਤੇ ਪੰਜਾਬ 'ਚੋਂ ਵੀ ਕਈ ਆਪਾਂ ਨੂੰ ਲੀਡਰਾਂ ਦੇ ਇਸ ਤਰ੍ਹਾਂ ਦੇ ਬਿਆਨਾਂ ਤਾਂ ਮਿਲੇ ਐਕਸ ਦੇ ਉੱਪਰ ਜਿਹੜੇ ਉਹਨੂੰ ਘੇਰ ਰਹੇ ਆ। ਉਹਦੇ ਵਿੱਚ ਸੁਖਬੀਰ ਬਾਦਲ ਸਾਹਿਬ ਨੂੰ ਆਪਾਂ ਲੈ ਸਕਦੇ ਹਾਂ। ਹੁਣ ਉਹਨਾਂ ਦਾ ਸੰਸਕਾਰ ਕਿੱਥੇ ਹੋਇਆ? ਨਿਗਮ ਬੋਧ ਘਾਟ ਦੇ ਉੱਪਰ ਹੋਇਆ ਜੀ। ਸੋ ਉਹ ਕਹਿ ਰਿਹਾ ਵੀ ਜਿਹੜਾ ਨਿਗਮ ਬੋਧ ਘਾਟ ਹੈ, ਅਗਰ ਮੈਂ ਸਹੀ ਹਾਂ ਵੀ ਇਹਦਾ ਇੱਥੇ ਤਾਂ ਆਮ ਸਧਾਰਨ ਬੰਦਿਆਂ ਨੂੰ ਵੀ ਇੱਥੇ ਸੰਸਕਾਰ ਕੀਤਾ ਜਾਂਦਾ। ਫਿਰ ਮਨਮੋਹਨ ਸਿੰਘ ਦੀ ਜਿਹੜੀ ਸ਼ਖਸੀਅਤ ਹੈ ਅਤੇ ਆਮ ਬੰਦੇ ਦੀ ਸ਼ਖਸੀਅਤ, ਤਾਂ ਇਹਦਾ ਮਤਲਬ ਕੋਈ ਫਰਕ ਹੀ ਨਹੀਂ ਹੋਇਆ। ਸੋ ਇਹ ਥੋੜ੍ਹੀ ਜਿਹੀ ਆਪਾਂ ਬਰੀਕੀ 'ਚ ਜਾਂਦੇ ਹਾਂ। ਕਈ ਵਾਰ ਹੁੰਦਾ ਵੀ ਮਸਲਾ ਇੱਕਦਮ ਉੱਠਿਆ ਅਤੇ ਲੱਗਦਾ ਹੁੰਦਾ ਕਿ ਨਹੀਂ ਉੱਧਰ ਤਾਂ ਵੀ ਕੋਈ ਰਾਜਨੀਤੀ ਹੋ ਗਈ ਜਾਂ ਐਂ ਹੋ ਗਿਆ। ਸੋ ਥੋੜ੍ਹਾ ਜਿਹਾ ਉਹਦੇ ਉੱਪਰ ਆਪਾਂ ਨੂੰ ਵਿਚਾਰ ਕਰਨਾ ਪਊਗਾ, ਥੋੜ੍ਹਾ ਪਿਛੋਕੜ 'ਚ ਵੀ ਜਾਣਾ ਪਊਗਾ। ਇਹਦੀ ਸ਼ੁਰੂਆਤ ਤੋਂ ਪਹਿਲਾਂ ਮੈਂ ਦਲਜੀਤ ਜੀ ਇੱਕ ਕਹਿ ਲਓ ਕਿ ਇੱਕ ਆਮ ਜਿਹੜਾ ਮਨੁੱਖ ਸੋਚਦਾ ਆ ਕਿ ਇੱਕ ਆਮ ਮਨੁੱਖ ਅਤੇ ਇੱਕ ਵੱਡੀ ਸ਼ਖਸੀਅਤ 'ਚ ਕੀ ਫ਼ਰਕ ਹੁੰਦਾ ਆ। ਇੱਕ ਆਮ ਮਨੁੱਖ ਉਹ ਵੀ ਮਨੁੱਖ ਹੀ ਹੁੰਦਾ ਹੈ, ਅਤੇ ਵੱਡੀ ਸ਼ਖਸੀਅਤ ਹੁੰਦਾ ਮਨੁੱਖ ਹੀ ਆ। ਉਹਦੀ ਸ਼ਖਸੀਅਤ ਵੱਡੀ ਕਿਉਂ ਬਣਦੀ ਆ? ਉਹਦੀ ਸ਼ਖਸੀਅਤ ਵੱਡੀ ਉਹਦੇ ਤਜਰਬੇ ਨਾਲ ਬਣਦੀ ਆ, ਉਹਦੇ ਗਿਆਨ ਨਾਲ ਬਣਦੀ ਆ, ਜਾਂ ਉਹਦੀ ਪੜ੍ਹਾਈ ਲਿਖਾਈ ਦੇ ਨਾਲ ਬਣਦੀ ਆ। ਹੁਣ ਜਿਹੜਾ ਇੱਕ ਗਿਆਨ ਤੋਂ ਨਿਗੁਣਾ ਬੰਦਾ ਆ, ਜੇ ਤੁਸੀਂ ਉਹਨੂੰ ਕਹਿ ਦਿਓ ਵੀ ਕਿ ਉਹ ਲਾਈਮਲਾਈਟ ਦੇ ਵਿੱਚ ਆ ਹੀ ਗਿਆ ਆ, ਮੈਂ ਨਾਂ ਲੈ ਕੇ ਗੱਲ ਨਹੀਂ ਕਰਦਾ, ਆਪਣੀ ਲੀਡਰੀ ਦੇ ਵਿੱਚ ਆ ਦੇਖ ਲਓ ਕਿ ਗਿਆਨ ਉਹਨਾਂ ਕੋਲ, ਮੈਂ ਵਿੱਦਿਅਕ ਗਿਆਨ ਦੀ ਪਹਿਲਾਂ ਗੱਲ ਕਰਦਾ ਹਾਂ, ਬਾਕੀ ਤਜਰਬਾ ਤੋਂ ਬਾਅਦ ਦੀ ਆਪਾਂ ਗੱਲ ਕਰਾਂਗੇ। ਵਿੱਦਿਅਕ ਗਿਆਨ ਬਹੁਤ ਕਈਆਂ ਕੋਲ ਘੱਟ ਆ, ਲੇਕਿਨ ਉਹ ਲਾਈਮਲਾਈਟ ਦੇ ਵਿੱਚ ਰਹਿੰਦੇ ਨੇ, ਚਰਚਾ ਦੇ ਵਿੱਚ ਰਹਿੰਦੇ ਨੇ। ਤਾਂ ਯਕੀਨ ਕਰਿਓ ਕਿ ਜਿਹੜਾ ਅਜਿਹਾ ਵਿਅਕਤੀ ਹੁੰਦਾ, ਚਾਹੇ ਉਹ ਹੁਣ ਵੱਡਿਆਂ 'ਚ ਗਿਣਿਆ ਜਾਂਦਾ ਅਤੇ ਚਾਹੇ ਆਮ ਇਨਸਾਨ ਆ, ਉਹ ਹਮੇਸ਼ਾ ਨਾ ਦੂਜੇ ਨਾਲ ਖਹਿ ਕੇ ਚੱਲੂਗਾ। ਉਹਨੂੰ ਉਹਦੀ ਇੱਕ ਤਬੀਅਤ ਬਣ ਜਾਂਦੀ ਆ ਕਿ ਬਸ ਮੈਂ ਖਹਿ ਕੇ ਹੀ ਚੱਲਣਾ ਆ। ਜਿਹੜਾ ਵਿਅਕਤੀ ਅਸਲੀ ਗਿਆਨ ਦਾ ਕਹਿ ਲਓ ਕਿ ਸੋਮਾ ਹੁੰਦਾ ਆ, ਜਿਹਨੂੰ ਅਸਲੀ ਗਿਆਨ ਮਤਲਬ ਕਿ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ, ਡਿਗਰੀਆਂ ਉਹਨੇ ਦੁਨੀਆ ਦੇਖੀ ਆ, ਨਾ ਸਿਰਫ ਆਪਣੇ ਜਨਮ ਭੂਮੀ ਨੂੰ ਦੇਖਿਆ, ਉਹਨੇ ਬਾਹਰਲੀ ਦੁਨੀਆ ਵੀ ਦੇਖ ਲਈ ਆ, ਔਰ ਉਹਦੇ ਵਿੱਚੋਂ ਤਜਰਬਾ ਗੇਨ ਕਰਕੇ ਅਗਰ ਕਿਸੇ ਰਾਸ਼ਟਰ ਨੂੰ ਉਹ ਸਰਵ ਕਰਦਾ ਆ, ਉਹ ਇਹਨਾਂ ਜਿਹੜੇ ਲੈਵਲ ਹੁੰਦੇ ਆ ਨਾ, ਜਿਹੜੇ ਲੈਵਲ ਦੇ ਉੱਪਰ ਹੁਣ ਆਹ ਚਰਚਾਵਾਂ ਹੋ ਰਹੀਆਂ, ਸੰਸਕਾਰ ਐਂ ਨਹੀਂ ਹੋਇਆ ਜਾਂ ਓਂ ਹੋਣਾ ਚਾਹੀਦਾ, ਉਹ ਉਸ ਤੋਂ ਪਹਿਲਾਂ ਹੀ ਬਹੁਤ ਉੱਚਾ ਹੁੰਦਾ ਆ। ਸੋ ਸਾਨੂੰ ਉਸ ਸ਼ਖਸੀਅਤ ਨੂੰ ਇਹਨਾਂ ਮਾਮਲਿਆਂ ਦੇ ਵਿੱਚ ਵੈਸੇ ਘੜੀਸਣਾ ਨਹੀਂ ਚਾਹੀਦਾ। ਜੇ ਘੜੀਸਣਾ ਆ, ਉਹਨੂੰ ਚੰਗੇ ਢੰਗ ਦੇ ਨਾਲ ਫਿਰ ਲੈ ਆਓ, ਲੇਕਿਨ ਸਾਨੂੰ ਪਤਾ ਤਾਂ ਹੋਵੇ ਕਿ ਅਸੀਂ ਕਿਹੜੀ ਚੀਜ਼ ਨੂੰ ਵਿੱਚ ਲੈ ਕੇ ਆ ਰਹੇ ਹਾਂ। ਹੁਣ ਥੋੜ੍ਹਾ ਜਿਹਾ ਆਪਾਂ ਇਹਦੇ ਨਾਲ ਪਿਛੋਕੜ 'ਤੇ ਜਾਂਦੇ ਹਾਂ। ਹੋਇਆ ਕੀ ਆ ਕਿ ਮੇਨ ਇਹੀ ਆ ਕਿ ਜੇ ਤੁਸੀਂ ਉਹਨੂੰ ਰਾਜਘਾਟ ਦੇ ਵਿੱਚ ਸੰਸਕਾਰ ਲਈ ਆਗਿਆ ਮਿਲ ਜਾਂਦੀ, ਤਾਂ ਇਹਦਾ ਮਤਲਬ ਉੱਥੇ ਇੱਕ ਉਹਨਾਂ ਦੀ ਯਾਦਗਾਰ, ਜਿਹਨੂੰ ਆਪਾਂ ਸਮਿਰਤੀ ਕਹਿ ਦਿੰਦੇ ਹਾਂ ਜਾਂ ਸਮਾਰਕ ਆ, ਉਹ ਇੱਕ ਜਗ੍ਹਾ ਮਿਲ ਜਾਣੀ ਸੀ ਪੱਕੇ ਤੌਰ 'ਤੇ। ਹੁਣ ਉਸ ਜਗ੍ਹਾ ਦੇ ਉੱਪਰ ਸੰਸਕਾਰ ਨਹੀਂ ਹੋਇਆ, ਤਾਂ ਖਦਸ਼ਾ ਪਰਿਵਾਰ ਨੂੰ ਅਤੇ ਪਲੱਸ ਜਿਹੜੀ ਉਹਨਾਂ ਦੀ ਪਾਰਟੀ ਆ, ਉਹਨਾਂ ਨੇ ਇਹੀ ਜ਼ਾਹਰ ਕੀਤਾ ਕਿ ਅਗਰ ਉੱਥੇ ਸੰਸਕਾਰ ਨਹੀਂ ਹੋਇਆ ਤਾਂ ਇਹਦਾ ਮਤਲਬ ਤੁਸੀਂ ਉੱਥੇ ਜਗ੍ਹਾ ਵੀ ਨਹੀਂ ਦੇਣੀ ਹੈਗੀ। ਬਾਕੀ ਪ੍ਰਾਈਮ ਮਿਨਿਸਟਰ ਨੂੰ ਤਾਂ ਉੱਥੇ ਜਗ੍ਹਾ ਮਿਲੀ ਆ। ਇਵਨ ਕਿ ਆਪਾਂ ਗਾਹਾਂ ਚਰਚਾ ਕਰਦੇ ਚੱਲਾਂਗੇ ਕਿ ਕੁਛ ਨਾਮ ਇਹੋ ਜਿਹੇ ਵੀ ਆ ਜਿਹੜੇ ਨਾ ਤਾਂ ਸੰਸਦ ਸੀ, ਨਾ ਵਿਧਾਇਕ ਸੀਗੇ, ਲੇਕਿਨ ਉਹਨਾਂ ਨੂੰ ਉੱਥੇ ਜਗ੍ਹਾ ਮਿਲੀ ਹੋਈ ਆ। ਸੋ ਇਹ ਖਦਸ਼ੇ ਉਹਨਾਂ ਨੇ ਜ਼ਾਹਰ ਕੀਤੇ ਆ, ਅਤੇ ਨਾਲ ਜਿਹੜੀ ਕੇਂਦਰੀ ਸਰਕਾਰ ਆ, ਉਹਨਾਂ ਨੇ ਨਾਲ ਇਹ ਕਿਹਾ ਤਾ ਕਿ ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਇੱਦਾਂ ਦੇ ਕੰਮ ਕਰਨ ਲਈ ਥੋੜ੍ਹੀਆਂ ਸੰਵਿਧਾਨਿਕ ਵੀ ਹੈਗੀਆਂ ਆ, ਜਿਹੜੀ ਉਹਨੇ ਗਣਾਈਆਂ ਤਾਂ ਹੈ ਨਹੀਂ ਗੀਆਂ ਰੁਕਾਵਟਾਂ,
ਲੇਕਿਨ ਆਪਾਂ ਉਹਦੀ ਤਹਿ 'ਚ ਜਾਣ ਦੀ ਕੋਸ਼ਿਸ਼ ਕਰਾਂਗੇ ਕਿ ਸੰਵਿਧਾਨਕ ਇਹਦੇ ਵਿੱਚ ਹੁਣ ਕਿਹੜੀ ਰੁਕਾਵਟ ਹੋ ਸਕਦੀ ਆ। ਉਹ ਕਹਿੰਦੇ ਵੀ ਅਸੀਂ ਇਹਨਾਂ ਦਾ ਕਰਾਂਗੇ, ਸਮਾਰਕ ਵੀ ਬਣਾਵਾਂਗੇ, ਇਹਨਾਂ ਦਾ ਮਿਊਜ਼ੀਅਮ ਵੀ ਬਣਾਵਾਂਗੇ, ਇਹਨਾਂ ਨੂੰ ਜਗ੍ਹਾ ਵੀ ਮਿਲੂਗੀ, ਲੇਕਿਨ ਸਾਨੂੰ ਥੋੜ੍ਹਾ ਜਿਹਾ ਸਮਾਂ ਦਿਓ। ਲਓ ਇੰਨਾ ਕਹਿ ਕੇ ਸਰਕਾਰ ਤਾਂ ਗਈ ਆ ਉੱਥੋਂ ਛੁੱਟ, ਪਰ ਜਿਹੜਾ ਫਿਰ ਉਹ ਕਹਿੰਦੇ ਹੁੰਦੇ ਆ ਕਿ ਵਿਰੋਧ ਆ ਉਹ ਹਜੇ ਚੱਲਦਾ ਪਿਆ ਦਲਜੀਤ ਜੀ ਉੱਥੇ। ਜੀ, ਪਹਿਲੇ ਜਿੱਦਾਂ ਤੁਸੀਂ ਕਹਿੰਦੇ ਹੋ ਕਿ ਕਾਫੀ ਬੰਦਾ ਗਿਆਨਵਾਨ ਹੁੰਦਾ ਅਤੇ ਆਮ ਅਤੇ ਖਾਸ ਦੇ ਵਿੱਚ ਫਰਕ ਹੀ ਹੁੰਦਾ। ਇਹ ਵੀ ਇੱਕ ਹੈਗਾ ਕਿ ਪਿੱਛੇ ਛੱਡ ਕੇ ਕੀ ਗਿਆ, ਆਪਣੀ ਵਿਰਾਸਤ ਕੀ ਛੱਡੀ ਆ ਉਹਨਾਂ ਨੇ, ਖਾਸ ਬੰਦਿਆਂ ਨੇ। ਉਹ ਫਿਰ ਜਿਹੜਾ ਉਹ ਤਜਰਬਾ ਲਿਆ ਨਾ, ਉਹ ਕੰਮ ਆਉਂਦੇ ਆ। ਸਮਾਜ ਲਈ ਤਾਂ ਬਹੁਤ ਵੱਡਾ ਇੱਕ ਕੰਮ ਕੀਤਾ ਸੀ। ਤੁਸੀਂ ਖਾਸ ਤੌਰ 'ਤੇ ਗੱਲ ਕੀਤੀ ਹੈ ਕਿ ਉਹਨਾਂ ਦੀ ਮੰਗ ਸੀ, ਪਰ ਮਈ 2013 ਦੇ ਵਿੱਚ ਜਿਹੜਾ ਇੱਕ ਬਿੱਲ ਲੈ ਕੇ ਆਂਦਾ ਕੈਬਨਿਟ ਵਿੱਚ ਪਾਸ ਹੋਇਆ, ਉਸ ਵਿੱਚ ਹਾਂਜੀ ਮਨਮੋਹਨ ਸਿੰਘ ਉਦੋਂ ਪ੍ਰਾਈਮ ਮਿਨਿਸਟਰ ਹੁੰਦੇ ਸੀ, ਅਤੇ ਉਹਨਾਂ ਨੇ ਕਿਹਾ ਸੀ ਬਈ ਇੱਥੇ ਜਿਹੜਾ ਰਾਜ ਘਾਟ ਆ ਇੱਥੇ ਬਈ ਜਿਹੜੀਆਂ ਨੈਸ਼ਨਲ ਲੀਡਰ ਆ ਉਹਨਾਂ ਨੂੰ ਇੱਥੇ ਆਪਾਂ ਕਰਨ ਦੇ ਸੰਸਕਾਰ ਕਰਨ ਦੀ ਬਜਾਏ ਇੱਕ ਸਮਰਤੀ ਸਥਲ ਵੱਖਰਾ ਇੱਕ ਥਾਂ ਦੇ ਦਈਏ ਵੀ ਉੱਥੇ ਜਿਹੜਾ ਹੁਣ, ਕਿਉਂਕਿ ਇਹ 250 ਏਕੜ ਦੇ ਕਰੀਬ ਹੈਗਾ ਰਾਜ ਘਾਟ। ਉਹ ਕਹਿੰਦੇ ਆ ਵੀ ਜਿਹੜੀ ਥਾਂ ਆ ਇਹ ਕਾਫੀ ਤਰੀਕੇ ਦੇ ਨਾਲ ਇਹ ਪਹਿਲਾਂ ਤੋਂ ਹੀ ਹੋ ਚੁੱਕੀ ਆ, ਜਾਣੀ ਬੁੱਕ ਹੋ ਚੁੱਕੀ ਆ ਜਾਂ ਮਲੱਕ ਹੋ ਚੁੱਕੀ ਆ ਜੇ ਆਪਾਂ ਕਹਿ ਦਈਏ। ਵੀ ਆਪੇ ਇਹਨਾਂ ਨੇ ਇਹ ਬਿੱਲ ਜਿਹੜਾ ਆ ਪਾਸ ਕੀਤਾ ਆ। ਵੀ ਹੁਣ ਫਿਰ ਉਹਨਾਂ ਨੇ ਇੱਕ ਐਗਜ਼ਾਮਪਲ ਨੱਡਾ ਸਾਹਿਬ ਨੇ ਕਾਫੀ ਇਹਦੇ ਉੱਤੇ ਜ਼ਿਕਰ ਕੀਤਾ ਆ, JP ਨੱਡਾ ਜਿਹੜੇ ਕਿ ਭਾਜਪਾ ਦੇ ਲੀਡਰ ਹੈਗੇ ਆ। ਉਹ ਕਹਿੰਦੇ ਆ ਵੀ ਤੁਸੀਂ ਇਹ ਤਾਂ ਕਹੀ ਜਾਂਦੇ ਆ ਵੀ ਭਾਜਪਾ ਸਰਕਾਰ ਨੇ ਇੱਦਾਂ ਕੀਤਾ, ਵੀ ਜਦੋਂ PV ਨਰਸਿਮਹਾ ਰਾਓ ਦੀ ਡੈਥ ਹੁੰਦੀ ਆ ਜੀ, PV ਨਰਸਿਮਹਾ ਰਾਓ ਦੀ ਡੈਥ ਵੇਲੇ ਜਿਹੜੇ ਅੱਧੇ ਕੁ ਤਾਂ ਕਾਂਗਰਸੀ ਗੈਰ ਹਾਜ਼ਰ ਰਹੇ, ਵੀ ਉਹਨਾਂ ਨੂੰ ਹੈੱਡਕੁਆਟਰ ਦੇ ਵਿੱਚ ਵੀ ਪੂਰਾ ਸਨਮਾਨ ਨਹੀਂ ਦਿੱਤਾ ਗਿਆ ਉਹਨਾਂ ਦੀ ਬੋਡੀ ਨੂੰ। ਵੀ ਇਹ ਜਿਹੜਾ ਇੱਦਾਂ ਦੇ ਖਦਸ਼ੇ, ਜਾਣੀ ਇੱਕ ਤਰ੍ਹਾਂ ਦੀ ਦੂਸ਼ਣਬਾਜ਼ੀ ਜੀ ਸ਼ੁਰੂ ਹੋ ਗਈ ਆ, ਜਦ ਕਿ ਜਿੱਦਾਂ ਉਹਨਾਂ ਦਾ ਕੱਦ ਸੀ, ਇੱਕ ਕਹਿ ਲਓ ਕਿ ਸਮਾਜ ਦੇ ਵਿੱਚ ਇਕੱਲਾ ਭਾਰਤ ਲਈ ਨਹੀਂ ਪੂਰੀ ਦੁਨੀਆ ਲਈ, ਜੀ ਉਦੋਂ ਅਸੀਂ ਇਸ ਚੀਜ਼ ਦੇ ਉੱਤੇ ਬਹਿਸ ਕਰਨੀ, ਇਹ ਸ਼ਾਇਦ ਸਾਡੇ ਅਜੇ ਵੀ ਇਹ ਕਹਿ ਸਕਦੇ ਹਾਂ ਵੀ ਅਸੀਂ ਰਾਜਨੀਤੀ ਦੇ ਵਿੱਚ ਇੰਨਾ ਘਟੀਆ ਰਾਜਨੀਤੀ ਕਹਿ ਦਈਏ ਆਪਾਂ, ਚੰਗੀ ਰਾਜਨੀਤੀ ਨਹੀਂ, ਘਟੀਆ ਰਾਜਨੀਤੀ ਦੇ ਵਿੱਚ ਗ੍ਰਸਤ ਹੋ ਗਏ ਹਾਂ। ਦਲਜੀਤ ਜੀ ਸਹਿਮਤ ਹੈ ਮੈਂ ਤੁਹਾਡੀ ਇਸ ਗੱਲ ਦੇ ਨਾਲ। ਇਹਦੇ ਵਿੱਚ ਇਹ ਪੋਲੀਟੀਕਲ ਦਖਲਅੰਦਾਜ਼ੀ ਉਦੋਂ ਕਾਂਗਰਸ ਦੇ ਟਾਈਮ ਦੇ ਵਿੱਚ ਹੀ ਹੋਈ ਹੈ ਕਿ ਇਹਨਾਂ ਨੇ ਉਹ ਬਿੱਲ ਪਾ ਕੇ ਸੋਧ ਕਰ ਦਿੱਤੀ ਸੰਵਿਧਾਨ ਦੇ ਵਿੱਚ ਕਿ ਇੱਦਾਂ ਤਾਂ ਜਗ੍ਹਾ ਭਰਤੀ ਜਾਏਗੀ ਅਤੇ ਕਿਉਂ ਨਾ ਆਪਾਂ ਇਹਦਾ ਕੋਈ ਹੋਰ ਹੱਲ ਕਰ ਲਈਏ। ਸੋ ਇਹ ਹੱਲ ਕਾਂਗਰਸ ਦੇ ਵੇਲੇ ਤੋਂ ਸ਼ੁਰੂਆਤ ਹੋਈ ਆ, ਅਤੇ ਉਹਦਾ ਹੀ ਇਹ ਮੇਰੇ ਖਿਆਲ ਹਵਾਲਾ ਲੈ ਕੇ ਜਿਹੜਾ ਉਹਨਾਂ ਨੇ ਨਸ਼ਰ ਨਹੀਂ ਹਜੇ ਕੀਤਾ, ਉਹਨਾਂ ਨੇ ਕਿਹਾ ਇਹ ਕਰਾਂਗੇ ਲੇਕਿਨ ਇੱਥੇ ਨਹੀਂ ਹੋਏਗਾ, ਕਿਤੇ ਹੋਰ ਜਗ੍ਹਾ ਹੋ ਜਾਏਗਾ, ਜਾਂ ਇਸ ਤਰ੍ਹਾਂ ਕੁਛ ਲਾਤਾ ਵੀ ਹੋਏਗਾ ਜ਼ਰੂਰ। ਥੋੜ੍ਹਾ ਜਿਹਾ ਆਪਾਂ ਫਿਰ ਹੁਣ ਪਿਛੋਕੜ ਚੱਲਦੇ, ਜੇ ਤੁਸੀਂ ਹੁਣ ਪੁਰਾਣੀ ਗੱਲ ਛੇੜੇ ਲਈ ਆ। ਪਹਿਲੀ ਗੱਲ ਤਾਂ ਇਹ ਹੈ ਕਿ ਜਿੰਨਾ ਚਿਰ ਤੱਕ ਮਨਮੋਹਨ ਸਿੰਘ ਆਪਣੇ ਕਾਰਜਕਾਲ ਦੇ ਵਿੱਚ ਰਹੇ ਆ, ਗਵਰਨਰ ਦਾ ਰਾਜਕਾਲ ਵੀ ਲਾ ਲਈਏ, ਚਲੋ ਉਹਨੂੰ ਛੱਡ ਲੈਂਦੇ ਹਾਂ, ਜਦੋਂ ਪ੍ਰਧਾਨ ਮੰਤਰੀ ਜਦੋਂ ਉਹਨਾਂ ਨੇ ਗੱਲ ਸ਼ੁਰੂ ਕੀਤੀ ਆ, ਸੌਰੀ ਮੈਂ ਮਾਫੀ ਚਾਹੁੰਦਾ, ਫਾਈਨਾਂਸ ਮਿਨਿਸਟਰ ਜੀ, ਉਹਦੇ ਦੌਰਾਨ ਦੇਖੋ ਇਹ ਗੱਲ ਤਾਂ ਜੱਗ ਜਾ ਰਿਹਾ ਵੀ ਪ੍ਰਧਾਨ ਮੰਤਰੀ ਤਾਂ ਉਸ ਟਾਈਮ ਸੋਨੀਆ ਗਾਂਧੀ ਨੇ ਬਣਨਾ ਸੀਗਾ, ਕਿਉਂਕਿ ਉਹ ਲੀਡਰ ਸੀਗੀ ਅਤੇ ਉਹਨਾਂ ਦੀ ਜਿੱਤ ਹੋਈ ਸੀਗੀ। ਲੇਕਿਨ ਕਹਿ ਲਓ ਕਿ ਉਹਨਾਂ ਨੇ ਸਥਿਤੀ ਨੂੰ ਨਾਪਿਆ, ਭਾਂਪਿਆ, ਅਤੇ ਉਹ ਵਾਲੀ ਜਗ੍ਹਾ ਇਹਨਾਂ ਨੇ ਮਨਮੋਹਨ ਸਿੰਘ ਨੂੰ ਦੇ ਦਿੱਤੀ। ਮੈਨੂੰ ਲੱਗਦਾ ਇਹ ਜਿਹੜੀ ਇੱਕ ਕਾਰਵਾਈ ਸੀਗੀ ਉਹ ਤਾਂ ਚਲੋ ਉਹਨਾਂ ਨੇ ਆਪਣੀ ਜਗ੍ਹਾ ਦੇ ਦਿੱਤੀ ਇਹਨਾਂ ਨੂੰ, ਦੇਸ਼ ਨੂੰ ਤਾਂ ਫਾਇਦਾ ਹੋ ਗਿਆ, ਲੇਕਿਨ ਜਿਹੜੀ ਉਹ ਮਿਲੀ ਸੀਟ ਹੈ ਇਹਦੇ ਪਿੱਛੇ ਇਹਨਾਂ ਦੀ ਹਮੇਸ਼ਾ ਨਖੇਦੀ ਹੁੰਦੀ ਰਹੀ ਆ, ਇਹਨਾਂ ਦੇ ਆਪਣੇ ਖੇਮੇ 'ਚ ਵੀ ਹੁੰਦੀ ਰਹੀ ਹੈ, ਅਤੇ ਵਿਰੋਧੀ ਪਾਰਟੀਆਂ ਤਾਂ ਨਖੇਦੀ ਕਰਨੀ ਸੀਗੀ। ਨਮੋਸ਼ੀ ਮੈਨੂੰ ਉਦੋਂ ਦਲਜੀਤ ਜੀ ਹੁੰਦੀ ਆ ਕਿ ਜਦੋਂ ਇਹ ਇਸ ਦੁਨੀਆ 'ਚ ਚਲੇ ਗਏ ਆ, ਉਸ ਵੇਲੇ ਜੇ ਚਲੋ ਆਪਾਂ ਨਾਂ ਹੀ ਲਾ ਦਿੰਦੇ ਹਾਂ, ਪ੍ਰਸਿੱਧ ਕ੍ਰਿਕਟਰ ਦੀ ਗੱਲ ਕਰ ਲੈਂਦੇ ਹਾਂ, ਸਚਿਨ ਤੇਂਦੁਲਕਰ ਦੀ ਕਰ ਲੈਂਦੇ ਹਾਂ, ਜਾਂ ਅਦਾਕਾਰ ਅਮਿਤਾਭ ਬੱਚਨ ਦੀ ਕਰ ਲੈਂਦੇ ਹਾਂ। ਤੁਸੀਂ ਇੰਨਾ ਸੰਕੋਚ ਕਿਉਂ ਰੱਖਦੇ ਹੋ? ਤੁਹਾਡੇ ਦੇਸ਼ ਦਾ ਇੱਕ ਮਾਣ ਮੱਤਾ ਕਹਿ ਲਓ ਕਿ ਹਸਤੀ ਸੀਗੀ, ਜਿਹਦੇ ਜਾਣ 'ਤੇ ਸਿਰਫ ਦੇਸ਼ ਨੇ ਸੋਗ ਨਹੀਂ ਮਨਾਇਆ। ਇਹ ਬੜੀ ਕਹਿ ਲਓ ਕਿ ਹੁਣ ਚੰਗਾ ਸ਼ਬਦ ਇੱਥੇ ਮੈਂ ਵਰਤਣਾ ਨਹੀਂ ਚਾਹੁੰਦਾ, ਪਰ ਮੈਂ ਹੁਣ ਕਹਿ ਦਿੰਦਾ, ਇੱਕ ਚੰਗੀ ਗੱਲ ਵੀ ਹੋਈ ਹੈ ਕਿ ਜਦੋਂ ਮਨਮੋਹਨ ਸਿੰਘ ਚਲੇ ਗਏ ਆ, ਜਾਣ ਤੋਂ ਪਹਿਲਾਂ ਬੜੀਆਂ ਨਖੇਧੀਆਂ ਹੁੰਦੀਆਂ ਰਹੀਆਂ, ਜਾਣ ਤੋਂ ਬਾਅਦ ਉਹਨਾਂ ਦੇ ਇੱਕ ਜਿਹੜੀ ਲੌਬੀ ਆ ਜੇ ਉਹਨੂੰ ਆਪਾਂ ਛੱਡ ਦਈਏ, ਉਹ ਤੋਂ ਇਲਾਵਾ ਕਿਸੇ ਨੇ ਇਹਨਾਂ ਦੇ ਲਈ ਮੰਦਾ ਸ਼ਬਦ ਨਹੀਂ ਲਿਖਿਆ। ਇੰਟਰਨੈਸ਼ਨਲ ਲੈਵਲ ਦੇ ਉੱਪਰ ਵੀ ਜੇ ਆਪਾਂ ਅਮਰੀਕਨ ਸਾਈਡ ਤੋਂ ਵੀ ਦੇਖੀਏ ਤਾਂ ਉਹਨਾਂ ਨੇ ਇਹਨਾਂ ਨੂੰ ਇੱਕ ਬਹੁਤ ਵੱਡੀ ਹਸਤੀ ਦੇ ਤੌਰ 'ਤੇ ਇਹਨਾਂ ਨੂੰ ਸ਼ੋਅ ਕੀਤਾ ਕਿ ਬਹੁਤ ਵੱਡਾ ਘਾਟਾ ਆ। ਹੁਣ ਸਾਡੇ ਆਪਣੇ ਜਿਹੜੇ ਖਿਡਾਰੀ ਆ ਜਾਂ ਸਾਡੇ ਜਿਹੜੇ ਨੇਤਾ ਆ, ਉਹ ਜਦੋਂ ਫਿਰ ਬੰਦਾ ਚਲੇ ਹੀ ਗਿਆ ਆ, ਜਦ ਤੁਹਾਨੂੰ ਪਤਾ ਕਿ ਉਹਨਾਂ ਨੇ ਕੰਮ ਕੀਤੇ ਆ, ਡਜ਼ਨਟ ਮੈਟਰ ਉਹ ਕਿਹੜੀ ਪਾਰਟੀ ਦਾ ਸੀ, ਤੁਸੀਂ ਕਿਹੜਾ ਪਾਰਟੀ ਜੁੜੇ, ਤੇ ਲਿਖਣ ਵੇਲੇ ਮਾੜਾ ਮੋਟਾ ਤਾਂ ਥੋੜ੍ਹਾ ਖੁੱਲ੍ਹ ਕੇ ਹੁਣ ਲਿਖ ਦਿਓ ਕਿ ਸਿਰਫ ਇਹੀ ਲਿਖਣਾ ਕਿ ਇਹਨਾਂ ਦੇ ਜਾਣ ਦੇ ਨਾਲ ਬਹੁਤ ਵੱਡਾ ਇੱਕ ਗੈਪ ਪੈ ਗਿਆ। ਉਹ ਭਾਈ ਪੈ ਗਿਆ ਗੈਪ, ਸਾਨੂੰ ਪਤਾ ਆ, ਥੋੜ੍ਹੇ ਹੋਰ ਵੀ ਲਿਖ ਦਿਓ। ਜਦੋਂ ਤੁਹਾਡੇ ਬੰਦੇ ਦੁਨੀਆ 'ਚ ਜਾਂਦੇ ਆ ਜਾਂ ਤੁਹਾਡੇ ਬੰਦੇ ਲੀਡਰ ਬਣਦੇ, ਉਦੋਂ ਤਾਂ 5-5 ਲਾਈਨਾਂ ਵੀ ਤੁਸੀਂ ਲਿਖ ਦਿੰਦੇ ਹੋ। ਇਹ ਮੈਨੂੰ ਥੋੜ੍ਹਾ ਜਿਹਾ ਇੱਥੇ ਬੁਰਾ ਲੱਗਦਾ ਹੈ। ਖੈਰ ਆਪਾਂ ਪਿੱਛੇ ਚੱਲਦੇ ਹਾਂ। ਰਾਜਘਾਟ ਦੇ ਵਿੱਚ ਉਹਨਾਂ ਦਾ ਸੰਸਕਾਰ ਨਹੀਂ ਹੋ ਸਕਿਆ, ਮੁੱਦਾ ਸਿਰਫ ਇਹੀ ਆ, ਇਹੀ ਫਸਿਆ ਹੋਇਆ ਆ। ਦੇਖੋ
ਜੇ ਆਪਾਂ ਨਹਿਰੂ ਤੋਂ ਲੈ ਕੇ ਮੋਦੀ ਸਾਹਿਬ ਤੱਕ ਚੱਲੀਏ ਤਾਂ ਸਾਡੇ ਕੋਲ ਨਹਿਰੂ ਜੀ ਆ, ਸ਼ਾਸਤਰੀ ਜੀ ਆਉਂਦੇ ਆ, ਇੰਦਰਾ ਗਾਂਧੀ, ਚੰਦਰ ਸ਼ੇਖਰ ਆਉਂਦਾ ਆ, ਚੌਧਰੀ ਚਰਨ ਸਿੰਘ ਜੀ ਆਉਂਦੇ ਨੇ, ਜੇ ਕੋਈ ਨਾਮ ਰਹਿ ਗਿਆ ਤਾਂ ਮਾਫੀ ਚਾਹੁੰਦਾ ਮੈਂ, ਰਾਜੀਵ ਗਾਂਧੀ, ਗੁਜਰਾਲ, ਅਟਲ ਬਿਹਾਰੀ ਵਾਜਪਾਈ, ਦੇਵਗੌੜਾ, ਉਸ ਤੋਂ ਬਾਅਦ ਫਿਰ ਮਨਮੋਹਨ ਸਿੰਘ ਜੀ ਹੁਣੀ ਆਉਂਦੇ ਆ, ਫਿਰ ਨਰਸਿਮਹਾ ਰਾਓ ਅਤੇ BP ਸਿੰਘ, ਅਤੇ ਹੁਣ ਮੋਦੀ ਸਾਹਿਬ ਦਾ ਕਾਰਜਕਾਲ ਚੱਲਦਾ ਪਿਆ ਆ। ਕਿੰਨਿਆਂ ਨੂੰ ਇਹਨਾਂ ਦੇ ਵਿੱਚ ਸੰਸਕਾਰ ਦੇ ਵਿੱਚ ਰਾਜਘਾਟ ਦੇ ਵਿੱਚ ਜਗ੍ਹਾ ਮਿਲੀ ਆ। ਨਹਿਰੂ ਨੂੰ ਮਿਲੀ ਆ, ਸ਼ਾਸਤਰੀ ਨੂੰ ਮਿਲੀ ਆ, ਇੰਦਰਾ ਗਾਂਧੀ ਨੂੰ ਮਿਲੀ ਆ, ਚੰਦਰ ਸ਼ੇਖਰ ਨੂੰ ਮਿਲੀ ਆ, ਚੌਧਰੀ ਚਰਨ ਸਿੰਘ ਨੂੰ ਮਿਲੀ ਆ, ਰਾਜੀਵ ਗਾਂਧੀ ਨੂੰ ਮਿਲੀ ਆ, ਗੁਜਰਾਲ ਨੂੰ ਮਿਲੀ ਅਤੇ ਵਾਜਪਾਈ ਨੂੰ ਮਿਲੀ ਆ। ਇਹਨਾਂ 'ਚੋਂ ਰਹਿ ਕੌਣ ਗਿਆ? ਮਨਮੋਹਨ ਸਿੰਘ ਜੀ ਰਹਿ ਗਿਆ ਜੀ, ਉੱਧਰ ਦੇਵਗੌੜਾ ਵੀ ਤਾਂ ਰਹਿ ਗਿਆ ਸੀਗਾ, ਅਤੇ ਸਾਡੇ ਕੋਲ ਨਰਸਿਮਹਾ ਰਾਓ ਵੀ ਤਾਂ ਰਹਿ ਗਿਆ ਸੀ, ਉਹਨੂੰ ਤੁਸੀਂ ਦੱਸਿਆ ਵੀ ਹੈੱਡਕੁਆਟਰ 'ਤੇ ਵੀ ਜਗ੍ਹਾ ਨਹੀਂ ਮਿਲਦੀ ਸੀ ਪ੍ਰੋਪਰ। BP ਸਿੰਘ ਵੀ ਰਹਿ ਗਿਆ, ਠੀਕ ਹੈ ਜੀ। ਅਤੇ ਇੱਕ ਸ਼ਖਸ ਇਹੋ ਜਿਹਾ ਸੀਗਾ ਜਿਹਦਾ ਸੰਸਕਾਰ ਉੱਥੇ ਹੋਇਆ, ਨਾ ਉਹ ਸੰਸਦ ਸੀ ਨਾ ਵਿਧਾਇਕ ਸੀਗਾ, ਸੰਜੇ ਗਾਂਧੀ। ਸੰਜੇ ਗਾਂਧੀ ਮੇਰੇ ਖਿਆਲ ਉਸ ਵੇਲੇ ਲੋਕ ਸਭਾ ਦੇ ਮੈਂਬਰ ਸੀਗੇ ਸਿਰਫ ਜੀ, ਕੋਈ ਹੋਰ ਉਹਨਾਂ ਕੋਲ ਪਦਵੀ ਹੈ ਨਹੀਂ ਸੀ। ਸੋ ਇਹ ਜੇ ਆਪਾਂ ਸਾਰਾ ਡਾਟਾ ਜਦੋਂ ਚੱਕਦੇ ਹਾਂ ਤਾਂ ਉੱਧਰ ਤੁਹਾਡਾ ਜਿਹੜੀ ਕੋਟ ਕੀਤੀ ਕੋਟੇਸ਼ਨ ਆ ਵੀ ਤੁਸੀਂ ਉਹ ਰੂਲ ਲੈ ਕੇ ਆਂਦਾ ਆ, ਤਾਂ ਮੇਰੇ ਖਿਆਲ ਦੇ ਵਿੱਚ ਇਹਦੇ ਵਿੱਚ ਫਿਰ ਟੈਕਨੀਕਲੀ ਆਪਾਂ ਨੂੰ ਵਿਚਾਰ ਕਰਨਾ ਚਾਹੀਦਾ, ਨਾ ਕਿ ਸਿਰਫ ਹੋ ਹੱਲਾ ਉੱਥੇ ਮਚਾਉਣਾ ਚਾਹੀਦਾ ਆ। ਪਰ ਇੱਥੇ ਰਾਸ਼ਟਰ ਲੈਵਲ 'ਤੇ ਜਾਂ ਪੰਜਾਬ ਲੈਵਲ 'ਤੇ ਮੁੱਦੇ ਵੀ ਆ ਜਾਂਦੇ ਕਿ ਜਦੋਂ ਸਾਡੇ ਕਿਸੇ ਪਾਰਟੀ ਦੇ ਪ੍ਰਧਾਨ ਜਿਹਨਾਂ ਨੂੰ ਇਹ ਨਹੀਂ ਪਤਾ ਵੀ ਨਵੇਂ ਸਾਲ ਦੀ 1 ਤਰੀਕ ਨੂੰ ਉਹਨਾਂ ਨੇ ਪ੍ਰਧਾਨਾਂ ਦਾ ਅਸਤੀਫਾ ਲੈ ਕੇ ਉਹਨਾਂ ਨੂੰ ਬਾਹਰ ਕੱਢ ਦੇਣਾ ਆ, ਉਹ ਸਭ ਤੋਂ ਪਹਿਲਾਂ ਬਿਆਨ ਦਾ ਦਿੰਦੇ ਆ ਕਿ ਫਿਰਕੂ ਜਿਹਾ ਬਿਆਨ ਬਣ ਜਾਂਦਾ ਕਿ ਤੁਸੀਂ ਇੱਕ ਸਿੱਖ ਚਿਹਰੇ ਨੂੰ ਜਾਣ ਬੁੱਝ ਕੇ ਪਿੱਛੇ ਕਰ ਦਿੱਤਾ ਆ। ਉਹ ਵੱਖਰੀ ਗੱਲ ਹੈ ਕਿ ਸਾਡੇ ਕੋਲ ਗੁਜਰਾਲ ਸਾਹਿਬ ਦਾ ਜਿਹੜਾ ਇੱਕ ਸਮਾਰਕ ਐਲਾਨ ਕੀਤਾ ਸੀ ਉਸ ਟਾਈਮ ਦੇ ਵਿੱਚ ਬਣਿਆ, ਉਹ ਵੀ ਹੈ ਨਹੀਂ ਗਾ। ਸੋ ਇਹ ਸਾਰਾ ਚੱਲਣ ਹੈਗਾ ਜੀ, ਇਹਦੇ ਵਿੱਚ ਇਹ ਸਾਰਾ ਘਟਨਾਕ੍ਰਮ ਚੱਲ ਰਿਹਾ ਆ। ਪਰ ਜੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਮਾਰਕ ਨਹੀਂ ਬਣਾਉਂਦੇ ਜਾਂ ਜਦੋਂ ਉਹਨਾਂ ਨੇ ਕਿਹਾ ਵੀ ਅਸੀਂ ਜਗ੍ਹਾ ਦੇ ਕੇ ਉੱਥੇ ਕੁਛ ਨਾ ਕੁਛ ਕਰਾਂਗੇ, ਫਿਰ ਮੇਰੇ ਖਿਆਲ ਜ਼ਿਆਦਾ ਹੋ ਹੱਲਾ ਕਰਨ ਦਾ ਫਾਇਦਾ ਆ। ਫਿਲਹਾਲ ਸਰਕਾਰ ਮੇਰੇ ਖਿਆਲ ਇਹ ਚਲਾ ਜਾਏਗੀ ਕਿ ਸਾਨੂੰ ਸਮਾਂ ਚਾਹੀਦਾ ਆ ਜੀ। ਬਹੁਤ ਸਾਰੇ ਦਰਸ਼ਕਾਂ ਦਾ ਜਾਂ ਸਾਡੇ ਦੋਸਤਾਂ ਦਾ ਇਹ ਜ਼ਰੂਰ ਖਦਸ਼ਾ ਹੋਣਾ ਵੀ ਸਮਾਰਕ ਬਣਾਉਂਦੇ ਕਿਉਂ ਆ, ਇਹਦਾ ਕੀ ਲੋੜ ਹੁੰਦੀ ਆ। ਅਸਲ ਦੇ ਵਿੱਚ ਸਮਾਰਕ ਸਮਾਰਕ 'ਤੇ ਜਾਣ ਤੋਂ ਪਹਿਲਾਂ ਮੈਂ ਵਿੱਚੇ ਤੁਹਾਨੂੰ ਟੋਕ ਰਿਹਾ ਜੀ, ਤੁਸੀਂ ਵੀ ਬਖੂਬੀ ਹੁਣ ਦੱਸੋਗੇ ਸਮਾਰਕ ਕੀ ਹੈ। ਸਮਾਰਕ ਇੱਕ ਥੜਾ ਹੁੰਦਾ ਜਿਹਨੂੰ 4-5 ਫੁੱਟ ਦੇ ਵਿੱਚ ਲਗਾ ਕੇ ਉੱਥੇ ਨਿਬੇੜਿਆ ਜਾ ਸਕਦਾ ਆ। ਇੰਤਜ਼ਾਰ ਕਰ ਲਓ ਭਾਈ ਜੀ। ਅਤੇ ਜਿੱਦਾਂ ਤੁਸੀਂ ਕਿਹਾ ਵੀ ਥੜਾ ਹੁੰਦਾ, ਪਰ ਅਸਲ ਵਿੱਚ ਕੀ ਹੁੰਦਾ ਕਿ ਜਦੋਂ ਕੋਈ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ, ਸਾਡੇ ਬੱਚੇ ਆ, ਸਕੂਲੀ ਬੱਚੇ ਵੀ ਹੋ ਸਕਦੇ ਆ, ਜਾਂ ਅਸੀਂ ਕਿਤੇ ਵਿਜ਼ਿਟ ਕਰਨ ਚਲੇ ਜਾਈਏ, ਮੰਨ ਲਓ ਕਿ ਅੱਜ ਵੀ ਅਸੀਂ ਰਾਜਘਾਟ ਜਾਂਦੇ ਹਾਂ, ਉੱਥੇ ਜਾਂਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਕਿ ਮਹਾਤਮਾ ਗਾਂਧੀ ਦੇ ਕੰਮ ਕੀ ਸੀ। ਹੋ ਸਕਦਾ ਅਸੀਂ ਬੁੱਕਸ ਵਿੱਚ ਜਾਂ ਫਿਲਮ ਵਿੱਚ ਉਹ ਨਾ ਦੇਖਿਆ ਹੋਵੇ, ਉੱਥੇ ਜਾ ਕੇ ਸਾਨੂੰ ਪਤਾ ਲੱਗਦਾ, ਉੱਥੇ ਮਿਊਜ਼ੀਅਮ ਟਾਈਪ ਹੋ ਜਾਂਦਾ, ਜਾਂ ਇੱਕ ਕਰਿਓਸਿਟੀ ਬਣ ਜਾਂਦੀ ਹੈ ਕਿ ਜਦੋਂ ਅਸੀਂ ਉੱਥੇ ਜਾਂਦੇ ਉਸ ਬੰਦੇ ਨੂੰ ਯਾਦ ਕਰਦੇ ਹਾਂ, ਉਹਦੇ ਕੰਮ ਅਸੀਂ ਯਾਦ ਕਰਦੇ ਹਾਂ। ਡਾਕਟਰ ਮਨਮੋਹਨ ਸਿੰਘ ਨੂੰ ਇਸ ਕਰਕੇ ਯਾਦ ਕੀਤਾ ਜਾਣਾ ਕਿ ਇੱਕ ਪ੍ਰੋਫੈਸਰ ਤੋਂ ਸ਼ੁਰੂ ਹੋ ਕੇ, ਜਾਣੀ ਜੀ ਕਹਿ ਲਓ ਕਿ ਟੀਚਿੰਗ ਜਾਂ ਅਧਿਆਪਨ ਕਰਦੇ ਹੋਏ ਫਿਰ ਉਹਨਾਂ ਦਾ ਗਵਰਨਰ ਦੇ ਤੌਰ ਦੇ ਉੱਤੇ ਜਾਣਾ, ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਪੂਰੀ ਕੈਬਨਿਟ ਨੂੰ ਇਹ ਮਹਿਸੂਸ ਹੋਣਾ ਕਿ ਸਾਡੇ ਕੋਲ ਫਾਈਨੈਂਸ ਮਿਨਿਸਟਰ ਇੱਦਾਂ ਦਾ ਬੰਦਾ ਚਾਹੀਦਾ। ਇਹ ਇੱਕ ਕਾਬਲੀਅਤ, ਜਾਣੀ ਕਹਿ ਲਓ ਕਿ ਇੱਕ ਗੈਰ ਰਾਜਨੀਤੀਵਾਦ, ਜਿਹਨੂੰ ਪਤਾ ਹੀ ਨਹੀਂ ਸੀ ਵੀ ਰਾਜਨੀਤੀ ਹੁੰਦੀ ਕੀ ਆ। ਲੋਕ ਸਭਾ ਦੇ ਵਿੱਚੋਂ ਜਿਹੜੇ ਹਾਰਦੇ ਰਹੇ ਆ, ਰਾਜ ਸਭਾ ਜਾਣੀ ਕਹਿ ਲਓ ਕਿ ਤੁਸੀਂ ਕਹਿ ਸਕਦੇ ਹੋ ਕਿ ਕਿਸੇ ਦੇ ਬਲਬੂਤੇ ਜਿਹੜੇ ਉਹ ਜਿੱਤ ਕੇ ਪਹੁੰਚਦੇ ਰਹੇ ਆ, ਅਤੇ ਉੱਥੇ ਜਾ ਕੇ ਜਿਹੜੇ ਉਹਨਾਂ ਨੇ ਕੰਮ ਕੀਤੇ। ਅਤੇ ਦੂਜੀ ਗੱਲ ਇਹ ਆ ਕਿ ਖਾਸ ਤੌਰ 'ਤੇ ਉੱਤੇ ਕੁਛ ਮੈਂ ਲਾਅ ਜਿਹੜੇ ਜ਼ਰੂਰ ਗੱਲ ਕਰਨੀ ਚਾਹੁੰਦਾ ਹਾਂ, ਜਿੱਦਾਂ ਕਿ ਇੱਕ RTI ਪਾਉਣਾ। RTI ਕਿ ਜਿਹੜੇ ਸਾਡੇ ਬਿਊਰੋਕਰੈਟ ਆ, ਇਹ ਵੀ ਲਸਾੜਾ ਸਾਹਿਬ ਤੁਸੀਂ ਦੇਖਿਆ ਹੋਣਾ ਕਿ ਸਾਡੇ ਜਿਹੜੇ ਰਾਜਨੀਤੀ ਵਾਲੇ ਲੋਕ ਆ, ਇਹਨਾਂ ਨਾਲੋਂ ਜ਼ਿਆਦਾ ਕਰਪਟ ਸਾਡੀ ਬਿਊਰੋਕਰੈਟ ਆ। ਸਾਡੇ ਜਿਹੜੇ ਬਿਊਰੋਕਰੈਟ ਕੰਮ ਕਰਦੇ ਆ, ਅਫਸਰਸ਼ਾਹੀ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਆ, ਇਹ ਜ਼ਿਆਦਾ ਕਰਪਟ ਆ। ਇਹ ਇੰਨੇ ਚਲਾਕ ਬੰਦੇ ਆ ਕਿ ਇਹ ਲੀਡਰਾਂ ਨੂੰ ਤਾਂ ਫਸਾ ਦਿੰਦੇ ਆ, ਪਰ ਆਪ ਨਿਕਲ ਜਾਂਦੇ ਆ ਚੋਰੀ ਐਨ ਪੂਰਾ। ਇਹਨਾਂ ਦਾ ਇਹਨਾਂ ਨੇ ਪੂਰੀ ਲਗਾਤਾਰ ਕਈ ਸਾਲ ਜੌਬ ਕਰਨੀ, ਇਹਨਾਂ ਨੂੰ ਕੋਈ ਠਾ ਨਹੀਂ ਸਕਦਾ। ਇਹਨਾਂ ਨੂੰ ਇਹ ਬੰਦੇ ਜਿਹੜੇ ਆ ਅਸਲ ਵਿੱਚ ਚਲਾ ਗਏ, ਪਰ ਇਹਨਾਂ ਨੇ ਮਨਮੋਹਨ ਸਿੰਘ ਉਹਨਾਂ ਨੇ RTI ਲਿਆ ਕੇ ਇਹਨਾਂ ਨੂੰ ਵੀ ਥੋੜ੍ਹਾ ਜਿਹਾ ਅੰਕੁਸ਼ ਲਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਆ। ਅਤੇ ਇੱਕ ਜਿਹੜਾ ਨਰੇਗਾ ਕਾਨੂੰਨ ਲਿਆਂਦਾ, ਨਰੇਗਾ ਇਹ ਬਹੁਤ ਸਾਰੇ ਲੋਕ ਕਹਿ ਦਿੰਦੇ ਆ ਜੀ ਉਹ ਕੰਮ ਨਹੀਂ ਕਰਦੇ ਜਾਂ ਕਿੱਦਾਂ। ਘੱਟੋ ਘੱਟ ਇਹ ਹੋਇਆ ਕਿ ਤੁਹਾਨੂੰ ਕੰਮ ਦੇਣ ਦੀ ਗਰੰਟੀ, ਕਿ ਸਾਲ ਦੇ ਵਿੱਚੋਂ ਇੰਨੇ ਦਿਨ ਤੁਹਾਨੂੰ ਜਿਹੜਾ ਕੰਮ ਆ ਉਹ ਦੇਣਾ ਹੀ ਦੇਣਾ ਆ। ਫਿਰ ਮਿਡ ਡੇ ਮੀਲ ਦੀ ਆਪਾਂ ਗੱਲ ਕਰ ਲਈਏ ਜੀ, ਹੈ ਨਾ। ਅਤੇ ਜਿਹੜੇ ਬਹੁਤ ਸਾਰੇ, ਚਲੋ ਪੰਜਾਬ ਵਿੱਚ ਤਾਂ ਹਾਲਾਤ, ਉੱਤਰ ਭਾਰਤ ਵਿੱਚ ਕੁਛ ਠੀਕ ਆ, ਦੱਖਣ ਦੇ ਵਿੱਚ ਜਾਂ ਮਿਡਲ ਦੇ ਵਿੱਚ ਆਪਾਂ ਦੇਖ ਲਈਏ ਕਿ ਉੱਥੇ ਇੰਨੇ ਹਾਲਾਤ ਮਾੜੇ ਸੀ ਕਿ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਕੰਮ ਕਰਾਉਣ ਲਈ ਲੈ ਜਾਂਦੇ ਸੀ, ਅਤੇ ਲਿਜਾ ਕੇ ਕੀ ਕਹਿਣਾ ਕਿ ਦੁਪਹਿਰ ਦੀ ਰੋਟੀ ਦੇ ਦੇਵਾਂਗੇ, ਕੰਮ ਕਰਵਾ ਲਓ। ਅਤੇ ਉਹਨਾਂ ਨੇ ਆ ਕੇ ਇਹ ਕੀਤਾ ਵੀ ਜੇ ਰੋਟੀ 'ਤੇ ਕੰਮ ਕਰਾਉਣਾ ਆ, ਵੀ ਅਸੀਂ ਸਕੂਲ ਵਿੱਚ ਦਿੰਦੇ ਹਾਂ, ਅਸੀਂ ਤੁਹਾਨੂੰ ਫੂਡ ਸਕੂਲ ਵਿੱਚ ਰੋਟੀ ਖਿਲਾਈ ਜਾਊਂਗੀ ਤੁਹਾਨੂੰ, ਤੁਸੀਂ ਆ ਕੇ ਬਸ ਪੜ੍ਹਨਾ ਹੀ ਆ। ਇਹ ਇੱਕ ਤਰ੍ਹਾਂ ਦੇ ਨਾਲ ਇਨਕਲਾਬੀ ਜਿਹੜੇ ਕੁਛ ਕਦਮ ਸੀਗੇ। ਪਰ ਉਹ ਲੋਕ ਜਿਹੜੇ ਘਰ ਦਾ ਬਜਟ ਨਹੀਂ ਬਣਾ ਸਕਦੇ, ਉਹਨਾਂ ਬੰਦਿਆਂ ਦੇ ਉੱਤੇ ਆ ਕੇ ਕਿੰਤੂ ਪ੍ਰੰਤੂ ਕਰਦੇ ਆ। ਪਰ ਸਲਾਮ ਆ ਜੀ ਡਾਕਟਰ ਮਨਮੋਹਨ ਸਿੰਘ ਨੂੰ,
ਤੇ ਬਹੁਤ ਸਾਰੀਆਂ ਬੰਦਿਆਂ ਸਾਡੇ ਵਿੱਚ ਪਤਾ ਨਹੀਂ ਕਿੰਨੀਆਂ ਘਾਟਾਂ ਹੋਣੀਆਂ, ਹਰ ਬੰਦੇ ਦੇ ਵਿੱਚ ਘਾਟ ਹੁੰਦੀ ਆ, ਅਸੀਂ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ, ਪਰ ਦੇਸ਼ ਦੇ ਅੱਗੇ ਇੱਕ ਬਹੁਤ ਵੱਡੀ ਵਿਰਾਸਤ ਛੱਡ ਕੇ ਗਏ ਆ, ਤੇ ਉਹਨਾਂ ਨੂੰ ਸਾਡੀ ਸ਼ਰਧਾਂਜਲੀ ਆ ਇੰਡੋਜ਼ ਟੀਵੀ ਦੇ ਵੱਲੋਂ। ਚਲੋ ਦੂਜੇ ਆਪਾਂ ਪਹਿਲੂ ਵੱਲ ਚੱਲਦੇ ਹਾਂ। ਜੀ ਤੇ ਕਾਫੀ ਕੱਲ੍ਹ ਗਰਮਾਇਆ ਰਿਹਾ ਮੁੱਦਾ, ਪੰਜਾਬ ਬੰਦ ਰਿਹਾ ਆ, ਤੇ ਪੰਧੇਰ ਸਾਹਿਬ ਨੇ ਇਹ ਕਿਹਾ ਕਿ ਜਿਹੜੀ ਬੰਦ ਆ ਪੰਜਾਬ ਬੰਦ ਰਿਹਾ ਆ ਬਈ ਇਹ 95% ਬੰਦ ਹੋਇਆ, ਦੁਕਾਨਾਂ ਕਿਤੇ ਜ਼ਬਰਦਸਤੀ ਬੰਦ ਕਰਵਾਉਣ ਦੀ ਲੋੜ ਨਹੀਂ ਪਈ, ਆਪਣੇ ਆਪ ਹੀ ਬੰਦ ਹੋਇਆ। ਕਿੱਦਾਂ ਦਾ ਰਿਹਾ ਹੁੰਗਾਰਾ? ਦਲਜੀਤ ਜੀ 30 ਤਰੀਕ ਵੈਸੇ ਤਾਂ ਮੂਹਰੇ ਨਵੇਂ ਸਾਲ ਦੀ ਆਮਦ ਹੈ। ਅੱਜ ਦੇ ਪ੍ਰੋਗਰਾਮ ਤੋਂ ਬਾਅਦ ਨਵਾਂ ਸਾਲ ਸਾਰਿਆਂ ਦੇ ਲਈ ਸੁੱਖ ਸ਼ਾਂਤੀ ਵਾਲਾ ਰਹੇ ਸੀ, ਅਸੀਂ ਆਸ ਕਰਦੇ ਹਾਂ। ਪਰ ਜਿਹੋ ਜਿਹੀਆਂ ਗਤੀਵਿਧੀਆਂ ਪੰਜਾਬ ਦੇ ਵਿੱਚ ਜਾਂ ਦੇਸ਼ ਭਰ ਦੇ ਵਿੱਚ ਜਾਂ ਅੰਤਰਰਾਸ਼ਟਰੀ ਮੰਚ 'ਤੇ ਚੱਲ ਰਹੀਆਂ, ਮੈਨੂੰ ਲੱਗਦਾ ਅਗਲਾ ਸਾਲ ਨਾ ਬਹੁਤ ਤੰਗੀਆਂ ਦਾ ਵੀ ਆ ਸਕਦਾ ਅਤੇ ਬਹੁਤ ਉਤਰਾਅ ਚੜ੍ਹਾਅ ਦਾ ਹੋ ਸਕਦਾ। ਖੈਰ ਆਪਾਂ ਇਸ ਵਿਸ਼ੇ 'ਤੇ ਆਉਂਦੇ ਹਾਂ। ਤੁਸੀਂ ਹੁੰਗਾਰੇ ਦੀ ਗੱਲ ਕੀਤੀ ਆ, ਇੱਕ ਸ਼ਬਦ ਦੇ ਵਿੱਚ ਇਹਨੂੰ ਮੈਂ ਨਿਬੇੜ ਦਿੰਦਾ ਕਿ ਹੁੰਗਾਰਾ ਤਾਂ ਮਿਲਿਆ, ਹੁੰਗਾਰਾ ਮਿਲਿਆ। ਸ਼ਾਇਦ ਇਸ ਕਰਕੇ ਵੀ ਮਿਲਿਆ ਕਿ ਜਿਹੜਾ ਵਪਾਰੀ ਵਰਗ ਸੀਗਾ ਜਾਂ ਆਮ ਛੋਟਾ ਮੋਟਾ ਦੁਕਾਨਦਾਰ ਸੀਗਾ ਜਾਂ ਕੁਛ ਵੀ ਆਪਾਂ ਕਹਿ ਲਈਏ, ਉਹਨੇ ਸ਼ਾਇਦ ਇਹ ਵੀ ਸੋਚਿਆ ਕਿ ਜੇ ਅਸੀਂ ਜ਼ਿਆਦਾ ਵਿਰੋਧ ਕਰਦੇ, ਇਹ ਨਹੀਂ ਕਿ ਵਿਰੋਧ ਨਹੀਂ ਹੋਇਆ, ਕੁਛ ਦੁਕਾਨਦਾਰ ਨਿਕਲ ਕੇ ਆਇਆ ਕੈਮਰਿਆਂ ਦੇ ਮੂਹਰੇ, ਹੋ ਸਕਦਾ ਕੁਛ ਬਣੇ ਬਣਾਏ ਜਿਹਾ ਵੀ ਹੋਣ, ਮੀਡੀਆ ਵੀ ਇਸ ਤਰ੍ਹਾਂ ਦਾ ਚੱਲਦਾ, ਅਤੇ ਕੁਛ ਜੈਨੂਨ ਵੀ ਹੋਣ। ਉਹਨਾਂ ਨੇ ਥੋੜ੍ਹਾ ਇਤਰਾਜ਼ਤਾ ਕੀਤਾ ਕਿ ਨਵੇਂ ਵਰ੍ਹੇ ਦਾ ਟਾਈਮ ਆ, ਦੁਕਾਨਾਂ ਬੰਦ ਆ, ਗਾਹਕ ਦਾ ਅੱਗੇ ਨਹੀਂ ਕੋਈ ਟੱਕਦਾ ਸੀਗਾ, ਆਹ ਦਿਨਾਂ ਦੇ ਵਿੱਚ ਤੁਸੀਂ ਫਿਰ ਖਿਲਾਰਾ ਪਾ ਲਿਆ। ਸੋ ਵਿਰੋਧ ਥੋੜ੍ਹਾ ਜਿਹਾ ਨਿਕਲ ਕੇ ਜ਼ਰੂਰ ਆ ਰਿਹਾ, ਲੇਕਿਨ ਫਿਰ ਵੀ ਹੁੰਗਾਰਾ ਭਰਪੂਰ ਸੀਗਾ। ਸ਼ਾਇਦ ਇਸ ਕਰਕੇ ਭਰਪੂਰ ਬਣ ਗਿਆ ਕਿ ਉਹਨਾਂ ਨੇ ਵੀ ਸੋਚਿਆ ਕਿ ਜੇ ਵੀ ਵਿਰੋਧ ਕਰਾਂਗੇ ਵੀ, ਰਹਿਣਾ ਤਾਂ ਇੱਥੇ ਹੀ ਆ, ਫਿਰ ਉਹ ਜਥੇਬੰਦੀਆਂ ਆ ਕੇ ਇੱਥੇ ਗਲਬਾ ਕਰਨਗੇ ਸਾਨੂੰ, ਅਤੇ ਮੇਰੇ ਖਿਆਲ ਹੁੰਗਾਰਾ ਤਾਂ ਸਹੀ ਸੀਗਾ। ਸੋ ਪਰ ਇੱਥੇ ਦਲਜੀਤ ਜੀ ਆਪਾਂ ਨੂੰ ਇਹ ਦੇਖਣਾ ਪਏਗਾ ਕਿ ਜਿਹੜਾ ਅਸੀਂ ਇਹ ਪੰਜਾਬ ਦੇ ਵਿੱਚ ਬੰਦ ਕਰਦੇ ਹਾਂ, ਮੰਗਾਂ ਦੇ ਲਈ ਜਿਹੜੇ ਧਰਨੇ ਲੱਗੇ ਹੋਏ ਆ, ਉਹ ਅੱਖਾਂ ਅਸੀਂ ਦਿਖਾਉਂਦੇ ਹਾਂ ਕਿ ਦਿੱਲੀ ਨੂੰ, ਕਿ ਤੁਸੀਂ MSP ਦਾ ਰੂਲ ਪੱਕਾ ਕਰੋ ਜਾਂ ਐਂ ਕਰੋ, ਜਾਂ ਜਿਹੜੀਆਂ ਸਾਡੀਆਂ 8-7 ਮੰਗਾਂ ਸੀਗੀਆਂ ਉਹਨਾਂ ਨੂੰ ਪੂਰਾ ਕਰੋ। ਜਿਹੜਾ ਬੰਦ ਕਰਦੇ ਹੋ ਉਹ ਤੁਸੀਂ ਆਪਣੇ ਸੂਬੇ 'ਚ ਕਰਦੇ ਹੋ, ਇਹ ਤਾਂ ਦਿੱਲੀ ਨੂੰ ਕਿੰਨਾ ਕੁ ਫਰਕ ਪੈਂਦਾ। ਮੁਲਾਂਕਣ ਕਿਹਨੇ ਕਰਨਾ ਆ? ਕਿਸਾਨ ਆਗੂਆਂ ਨੇ ਕਰਨਾ ਆ। ਜਿਹੜਾ ਆਰਥਿਕ ਘਾਟਾ ਤੁਸੀਂ ਬੰਦ ਕਰਕੇ ਆਪਣੇ ਸੂਬੇ ਨੂੰ ਪਾਉਂਦੇ ਆ, ਉਹਦਾ ਮੁਲਾਂਕਣ ਦਿੱਲੀ ਨੇ ਥੋੜ੍ਹਾ ਕਰਨਾ ਹੈ, ਉਹਦਾ ਮੁਲਾਂਕਣ ਪੰਜਾਬ ਸਰਕਾਰ ਨੇ ਵੀ ਨਹੀਂ ਕਰਨਾ। ਫਿਲਹਾਲ ਉਹਦਾ ਮੁਲਾਂਕਣ ਕਰਨਾ ਆ ਸਾਡੇ ਕਿਸਾਨ ਆਗੂਆਂ ਨੇ, ਤਾਂ ਮੁਲਾਂਕਣ ਕਰਨਾ ਕਿ ਜਿਹੜੇ ਬੰਦੇ ਥੋੜ੍ਹਾ ਜਿਹਾ, ਚਲੋ ਜ਼ਿਆਦਾ ਨਹੀਂ, ਥੋੜ੍ਹੀਆਂ ਆਵਾਜ਼ਾਂ ਤਾਂ ਉੱਠੀਆਂ ਆ ਕਿ ਕੀ ਤੁਸੀਂ ਰੋਜ਼-ਰੋਜ਼ ਬੰਦ ਕਰਕੇ ਬੈਠੇ ਆ, ਜਿਹੜਾ ਉਹਨਾਂ ਦਾ ਨੁਕਸਾਨ ਹੋ ਰਿਹਾ, ਆਰਥਿਕ ਘਾਟਾ ਹੋ ਰਿਹਾ, ਉਹਨੂੰ ਕਿੱਦਾਂ ਜਸਟੀਫਾਈ ਕਰਨਾ ਹੈ। ਉਹਦੇ ਲਈ ਕਿਸਾਨ ਆਗੂਆਂ ਨੂੰ ਮੂਹਰੇ ਆਉਣਾ ਪਏਗਾ, ਕੋਈ ਨਾ ਕੋਈ ਜਸਟੀਫਿਕੇਸ਼ਨ ਦੇਣੀ ਪਏਗੀ। ਪੰਧੇਰ ਸਾਹਿਬ ਆਉਣ, ਚਾਹੇ ਕੋਈ ਵੀ ਹੋਰ ਨੇਤਾ ਆਵੇ। ਹੁਣ ਹਾਈਵੇ ਵੀ ਬੰਦ ਰਹੇ ਆ, ਦੁਕਾਨਾਂ ਵੀ ਬੰਦ ਰਹੀਆਂ, ਅਦਾਲਤਾਂ ਤਾਂ ਚਲੋ ਇਹਨਾਂ ਦਿਨਾਂ ਦੇ ਵਿੱਚ ਘੱਟ ਹੀ ਖੁੱਲ੍ਹਦੀਆਂ ਆ, ਕੰਮਕਾਰ ਵੀ ਬਣ ਰਿਹਾ, ਰੇਲਾਂ ਵੀ ਬੰਦ ਰਹੀਆਂ, ਬੱਸਾਂ ਵੀ ਬੰਦ ਰਹੀਆਂ, ਸਕੂਲ ਪਹਿਲਾਂ ਹੀ ਬੰਦ ਚੱਲਦੇ ਆ ਰਹੇ ਆ। ਹੁਣ ਦਲਜੀਤ ਇਹਦੇ ਵਿੱਚ ਸਥਿਤੀਆਂ ਗਾਂਹ ਦੀਆਂ ਕੀ ਦੇਖਣੀਆਂ? ਤੁਸੀਂ ਇੱਕ ਦਿਨ ਦਾ ਬੰਦ ਕਰਕੇ ਦਿਖਾਤੀ, ਆਪਣਾ ਜ਼ੋਰ ਦਿਖਾਤਾ, ਮੈਨੂੰ ਉਹਨੂੰ ਜ਼ੋਰ ਹੀ ਕਹੂੰਗਾ, ਜਾਂ ਤੁਸੀਂ ਕੇਂਦਰ ਨੂੰ ਇਹ ਦਿਖਾ ਦਿੱਤਾ ਕਿ ਸਾਡੇ 'ਚ ਇਕਜੁੱਟਤਾ ਹੈ, ਸਾਡੇ 'ਚ ਯੂਨਿਟੀ ਆ। ਹੁਣ ਇਹ ਵੀ ਥੋੜ੍ਹਾ ਜਿਹਾ ਮੁਲਾਂਕਣ ਕਰਨਾ ਪਏਗਾ ਕਿ ਤੁਸੀਂ ਕਿੰਨੀ ਕੁ ਵਾਰ ਹੁਣ ਉਹਨਾਂ ਨੂੰ ਆਪਣੇ ਸੂਬੇ 'ਚ ਬੈਠ ਕੇ ਇਹ ਦਿਖਾਉਣਾ ਹੈ ਕਿ ਤੁਹਾਡੇ ਯੂਨਿਟੀ ਆ ਜਾਂ ਸਮਰਥਨ ਆ, ਤੁਹਾਡੇ ਸਮਰਥਨ ਹੈ ਜਾਂ ਨਹੀਂ ਹੈ। ਸ਼ਾਇਦ ਹੁਣ ਇਹ ਬਾਰ-ਬਾਰ ਦਿਖਾਉਣ ਦੀ ਲੋੜ ਨਹੀਂ ਹੈਗੀ, ਤੁਹਾਨੂੰ ਇਹ ਦੇਖਣਾ ਪਏਗਾ ਜਿਹੜਾ ਜਨ ਸਧਾਰਨ ਆ ਉਹ ਕਿੰਨਾ ਕੁ ਔਖਾ ਹੋ ਰਿਹਾ ਆ। ਇੱਕ ਜਿਹੜਾ ਬਿਆਨ ਸੀਗਾ ਡੱਲੇਵਾਲ ਸਾਹਿਬ ਦਾ 30 ਤਰੀਕ ਤੋਂ ਪਹਿਲਾਂ ਤਾਂ ਇਹ ਸੀਗਾ ਵੀ ਉਹ ਬਿਲਕੁਲ ਹਿਲ ਜੁਲ ਨਹੀਂ ਸਕਦੇ, ਉਹ ਬੋਲ ਨਹੀਂ ਸਕਦੇ, ਸਿਰਫ ਉਹ ਜਦੋਂ ਵੀ ਮਾੜਾ ਮੋਟਾ ਬੋਲਦੇ ਆ ਇੱਕ ਸ਼ਬਦ ਉਹਨਾਂ ਦਾ ਨਿਕਲਦਾ ਕਿ ਜਿੱਤਾਂਗੇ। ਲੇਕਿਨ ਜਿਹੜਾ 30 ਤਰੀਕ ਦਾ ਬੰਦ ਸੀਗਾ, ਇਹਦੇ ਵਿੱਚ ਡੱਲੇਵਾਲ ਸਾਹਿਬ ਮੀਡੀਆ ਦੇ ਲਈ ਕੈਮਰੇ ਦੇ ਮੂਹਰੇ ਆਉਂਦੇ, ਲਾਈਵ ਹੋ ਕੇ ਆਉਂਦੇ, ਤਾਂ ਉਹਦੇ ਵਿੱਚ ਖੁਦ ਇਹ ਕਹਿ ਲਓ ਕਿ ਕਹਿ ਰਹੇ ਆ ਜਨ ਸਧਾਰਨ ਨੂੰ, ਆਮ ਪਬਲਿਕ ਨੂੰ ਕਹਿ ਰਹੇ ਆ ਕਿ ਤੁਸੀਂ ਵੱਧ ਤੋਂ ਵੱਧ ਬਾਰਡਰਾਂ 'ਤੇ ਆਓ। ਉਹ એનર્ਜੀ ਕਿੱਥੋਂ ਆ ਗਈ ਇਹਨਾਂ ਬੋਲਣ ਦੀ? ਇਹਦੇ ਉੱਪਰ ਵੀ ਖਦਸ਼ੇ ਜ਼ਾਹਰ ਹੁੰਦੇ ਆ ਕਿ ਤੁਸੀਂ ਇੱਕ ਪਾਸੇ ਕਹਿੰਦੇ ਸਿਹਤ ਖਰਾਬ ਆ, ਇੱਕ ਪਾਸੇ ਉਹ ਇੰਨਾ ਹੁਣ ਉਹ ਹਜੇ ਬੋਲ ਵੀ ਸਕਦੇ ਆ, ਵੀ ਮਹੀਨੇ ਤੋਂ ਉੱਪਰ ਚਲੇ ਗਿਆ ਨਾ ਉਹਨਾਂ ਦਾ ਜਿਹੜਾ ਮਰਨਵਤ ਚੱਲਦਾ, ਕਿ ਬੰਦੇ 'ਚ ਇੰਨੀ એનર્ਜੀ ਹੈ। ਸੋ ਇਹਦੇ ਉੱਪਰ ਵੀ ਖਦਸ਼ੇ ਆਉਂਦੇ ਆ। ਚਲੋ ਉਹ ਅਸੀਂ ਉਹਦੇ ਵਿੱਚ ਨਹੀਂ ਜਾਂਦੇ। ਸੁਪਰੀਮ ਕੋਰਟ ਦੀ ਜੇ ਆਪਾਂ ਬਿਆਨ ਦੀ ਗੱਲ ਕਰੀਏ, ਸੂਬਾ ਸਰਕਾਰ ਮੇਰੇ ਖਿਆਲ ਇਸ ਟਾਈਮ ਦੁਚਿੱਤੀ 'ਚ ਫਸੀ ਹੋਈ ਹੈ। ਇੱਕ ਤਾਂ ਸਾਡੇ ਜਿਹੜੇ CM ਸਾਹਿਬ ਉਹ ਕਹਿੰਦੇ ਆਸਟ੍ਰੇਲੀਆ ਦੀ ਫੇਰੀ 'ਤੇ ਗਏ ਹੋਏ, ਸ਼ਾਇਦ ਮੇਰੇ ਖਿਆਲ ਅੱਜ ਸ਼ਾਇਦ ਮੁੜ ਜਾਣਗੇ ਜਾਂ ਕੱਲ੍ਹ ਤੱਕ ਮੁੜ ਜਾਣਗੇ। ਅਤੇ ਜੇ ਹੁਣ ਬਿਆਨ ਦੀ ਆਪਾਂ ਗੱਲ ਕਰੀਏ, ਜਿਹੜੇ ਕਿਸਾਨ ਆਗੂਆਂ ਥੋੜ੍ਹਾ ਤੌਖਲਾ ਆ, ਬਿਆਨ ਦੇ ਵਿੱਚ ਇਹ ਆਇਆ ਕਿ ਦੇਖੋ ਸੁਪਰੀਮ ਕੋਰਟ ਕਹਿੰਦੀ ਹੈ ਕਿ ਜੇ ਸੂਬਾ ਸਰਕਾਰ ਨੂੰ ਲੱਗਦਾ ਕਿ ਉਹਨਾਂ ਨੂੰ ਕੋਈ ਫੌਰੀ ਮਦਦ ਦੀ ਲੋੜ ਆ ਜਾਂ ਨਫਰੀ ਦੀ ਲੋੜ ਆ, ਇਹ ਸ਼ਬਦ ਵਰਤੇ ਗਏ ਆ, ਉਹ ਕੇਂਦਰ ਤੋਂ ਮਦਦ ਲੈ ਸਕਦੀ ਆ। ਸਿਆਪਾ ਦਲਜੀਤ ਜੀ ਹੁਣ ਇੱਥੇ ਆ ਕੇ ਪੈ ਗਿਆ ਆ।
ਹੁਣ ਉਹਨਾਂ ਨੇ ਕੀ ਅਪੀਲ ਕੀਤੀ ਆ ਡੱਲੇਵਾਲ ਸਾਹਿਬ ਨੇ ਜਾਂ ਸਾਡੇ ਬੰਦੇਜ ਸਾਹਿਬ ਕਹਿੰਦੇ ਆ, ਗੱਲ ਹੁਣ ਉੱਥੇ ਨਹੀਂ ਹੈਗੀ, ਗੱਲ ਇਸ ਬਿਆਨ ਦੇ ਵਿੱਚ ਆ। ਇਹ ਜਿਹੜਾ ਕਿਹਾ ਕਿ ਤੁਸੀਂ ਨਫਰੀ ਦੀ ਮਦਦ ਲੈ ਸਕਦੇ ਆ ਜਾਂ ਤੁਸੀਂ ਕੋਈ ਕਹਿ ਰਹੇ ਹੋ ਕਿ ਕੋਈ ਹੋਰ ਸੂਬੇ ਕੇਂਦਰ ਤੋਂ ਮਦਦ ਲੈ ਸਕਦੇ ਆ, ਇਹਦਾ ਕੀ ਮਤਲਬ ਆ? ਇਹਦਾ ਸਿੱਧਾ ਮਤਲਬ ਇਹੀ ਆ ਕਿ ਜੇ ਤੁਸੀਂ ਇਹ ਮੁਲਾਂਕਣ ਕਰ ਲਓ ਕਿ ਡੱਲੇਵਾਲ ਸਾਹਿਬ ਦੇ ਆਲੇ ਦੁਆਲੇ ਕਿੰਨੇ ਕਿਸਾਨ ਆ ਜਾਂ ਕਿੰਨੇ ਕੁ ਉਸ ਟਾਈਮ ਆ ਸਕਦੇ ਆ, 4000 ਆ ਸਕਦੇ, 5000 ਆ ਸਕਦੇ ਆ, ਕਿ ਕੇਂਦਰ ਦੇ ਸੁਰੱਖਿਆ ਬਲਾਂ ਦੀ ਮਦਦ ਲਈ ਜਾਵੇ ਤੇ ਇਹ ਮੁਲਾਂਕਣ ਕੀਤਾ ਜਾਵੇ ਕਿ ਜੇ ਉੱਥੇ 5000 ਬੰਦਾ ਵੀ ਹੈਗਾ ਪ੍ਰੋਟੈਸਟ ਦੇ ਉੱਪਰ ਜਾਂ ਕੁਛ ਵੀ ਆ, ਉਹਨਾਂ 5000 ਬੰਦਿਆਂ ਨੂੰ ਕਾਬੂ ਕਰਕੇ ਡੱਲੇਵਾਲ ਸਾਹਿਬ ਨੂੰ ਉੱਥੋਂ ਕਿੱਦਾਂ ਕੱਢਿਆ ਜਾਵੇ ਇਸ ਨਾਂ ਦੇ ਨਾਲ ਕਿ ਅਸੀਂ ਤਾਂ ਇਹਨਾਂ ਦੇ ਇਲਾਜ ਲਈ ਲੈ ਕੇ ਚੱਲਦੇ ਆ। ਮੇਰੇ ਖਿਆਲ ਇਹ ਵਾਲਾ ਜਿਹੜਾ ਪੁਆਇੰਟ ਸੀਗਾ ਉਹ ਡੱਲੇਵਾਲ ਸਾਹਿਬ ਉੱਥੇ ਆਪਣੀ ਉਂਗਲ ਰੱਖ ਰਹੇ ਸੀਗੇ ਕਿ ਇਦਾਂ ਹੋ ਸਕਦਾ ਆ। ਸੂਬਾ ਸਰਕਾਰ ਇਦਾਂ ਨਹੀਂ ਕਰ ਸਕਦੀ ਕਿਉਂਕਿ ਉਹਨਾਂ ਨੂੰ ਪਤਾ ਵੀ ਉਹਨਾਂ ਸਥਿਤੀਆਂ ਸੂਬੇ 'ਚ ਬਹੁਤ ਵਿਗੜ ਜਾਣੀਆਂ। ਸੋ ਉੱਥੇ ਹੁਣ ਖਦਸ਼ਾ ਇਹ ਅਦਲਜੀਤ ਜੀ ਮੇਰੇ ਹਿਸਾਬ ਦੇ ਨਾਲ ਕਿ ਕਿਤੇ ਕੇਂਦਰ ਸੁਰੱਖਿਆ ਬਲ ਸੂਬੇ ਦੇ ਨਾਲ ਮਿਲ ਕੇ ਬਿਨਾਂ ਸੂਬੇ ਤੋਂ ਤਾਂ ਉੱਥੇ ਕਾਰਵਾਈ ਹੋਣੀ ਨਹੀਂ ਹੈਗੀ ਤੇ ਇਹ ਵਾਲੀਆਂ ਉੱਥੇ ਸਥਿਤੀਆਂ ਨਾ ਬਣ ਜਾਣ। ਤੇ ਸਥਿਤੀ ਚਾਹੇ ਸੂਬੇ ਦੀ ਫੋਰਸ ਨਾਲ ਬਣਦੀ ਚਾਹੇ ਕੇਂਦਰ ਨਾਲ ਬਣਦੀ, ਕਾਰਵਾਈ ਰਲ ਮਿਲ ਕੇ ਹੋਣੀ ਆ ਤੇ ਇਹਦਾ ਫਿਰ ਜਿਹੜਾ ਵਿਰੋਧ ਹੋਣਾ ਆ ਉਹ ਸਥਿਤੀਆਂ ਨਾਜ਼ੁਕ ਬਣਨੀਆਂ ਜੀ। ਤੇ ਅਗਲੀ ਖਬਰ ਵੱਲ ਵੀ ਥੋੜ੍ਹਾ ਜਿਹਾ ਜਾਂਦੇ ਹਾਂ ਤੇ ਇਹ ਵੀ ਬੜੀ ਇੱਕ ਵੈਸੇ ਕਹਿ ਲਓ ਵੀ ਭਰਮ ਲਾਉਣ ਵਾਲੀ ਖਬਰ ਆ ਕਿ ਪੀਲੀਭੀਤ ਦੇ ਵਿੱਚ ਇੱਕ ਇਨਕਾਊਂਟਰ ਹੁੰਦਾ ਜਿਹਦੇ ਵਿੱਚ 3 ਨੌਜਵਾਨ ਮੁੰਡਿਆਂ ਦਾ ਕਤਲ ਕੀਤਾ ਜਾਂਦਾ ਇਨਕਾਊਂਟਰ ਕਹਿ ਕੇ। ਤੇ ਬਾਅਦ ਦੇ ਵਿੱਚ ਇਹ ਕਿਹਾ ਜਾਂਦਾ ਕਿ ਇਹ ਜਿਹੜੇ ਤਿੰਨੋਂ ਮੁੰਡੇ ਆ ਇਹ ਖਾਲਿਸਤਾਨ ਜਿੰਦਾਬਾਦ ਜਾਂ ਖਾਲਿਸਤਾਨ ਲਿਬਰੇਸ਼ਨ ਫੋਰਸ ਉਹਨਾਂ ਦੇ ਨਾਲ ਜੁੜੇ ਹੋਏ ਆ। ਇਹਨਾਂ ਦੀਆਂ ਤਾਰਾਂ ਕਿਹਾ ਗਿਆ ਕਿ ਇੰਗਲੈਂਡ ਤੋਂ ਜੁੜੀਆਂ ਹੋਈਆਂ ਆ। ਫਿਰ ਇਹ ਵੀ ਕਿਹਾ ਗਿਆ ਕਿ ਜਿਹੜੇ ਇਹਨਾਂ ਜੁੜੀਆਂ ਗਈਆਂ ਉਹ ਬ੍ਰਿਟਿਸ਼ ਆਰਮੀ ਦੇ ਵਿੱਚ ਕੰਮ ਵੀ ਕਰਦੇ ਰਹੇ ਆ, ਪਰ ਮਿਨਿਸਟਰੀ ਆਫ UK ਵਾਲਿਆਂ ਨੇ ਇਹ ਡਿਕਲਾਈਨ ਕੀਤਾ ਵੀ ਇੱਦਾਂ ਦੀ ਕੋਈ ਗੱਲ ਹੈ ਨਹੀਂ, ਇੱਦਾਂ ਦਾ ਬੰਦਾ ਕੋਈ ਉੱਥੇ ਨਹੀਂ ਕੰਮ ਕਰ ਰਿਹਾ। ਤੇ ਹੁਣ ਗਿਆਸਪੁਰਾ ਸਾਹਿਬ ਜਿਹੜੇ ਕਿ ਆਮ ਆਦਮੀ ਪਾਰਟੀ ਦੇ MLA ਆ ਜੀ, ਉਹਨਾਂ ਨੇ ਇੱਕ ਚਿੱਠੀ ਲਿਖੀ ਆ ਸਪੀਕਰ ਪੰਜਾਬ ਅਸੈਂਬਲੀ ਨੂੰ, ਸੰਧਵਾ ਸਾਹਿਬ ਨੂੰ। ਉਹਨਾਂ ਨੇ ਕਿਹਾ ਆ ਕਿ ਜਿਹੜਾ ਇਹ ਵੀ ਹੋਇਆ ਇਹ ਇਨਕਾਊਂਟਰ ਇਹ ਭਰਮ ਫੈਲਾਉਣ ਵਾਲੀ ਸਥਿਤੀ ਆ। ਇੱਕ ਆਮ ਆਦਮੀ ਪਾਰਟੀ ਦਾ MLA ਆਪਣੀ ਸਰਕਾਰ ਦੇ ਉੱਤੇ ਇੱਕ ਕਹਿ ਲਓ ਕਿ ਐਲੀਗੇਸ਼ਨ ਹੀ ਕਹਿ ਸਕਦੇ ਹਾਂ ਆਪਾਂ ਇਹਨੂੰ, ਜਾਂ ਇੱਕ ਜਸਟੀਫਿਕੇਸ਼ਨ ਮੰਗ ਰਿਹਾ ਵਿਰੋਧੀ ਧਿਰ ਤੋਂ, ਤਾਂ ਆਪਾਂ ਇਹ ਕਹਿ ਸਕਦੇ ਹਾਂ ਜਸਟੀਫਿਕੇਸ਼ਨ ਮੰਗਣਾ ਕਿ ਹਾਲਾਤ ਠੀਕ ਨੇ ਤੇ ਪੀਲੀਭੀਤ ਵਾਲਾ ਜਿਹੜਾ ਮਾਮਲਾ ਆ ਇਹ ਸ਼ੱਕੀ ਲੱਗ ਕਿਉਂ ਰਿਹਾ। ਇਹ ਹੁਣ ਸੂਬਾ ਸਰਕਾਰ ਲਈ ਨਾ ਤੇ ਖਾਸ ਕਰਕੇ DGP ਪੰਜਾਬ ਲਈ ਉਸ ਸਥਿਤੀ ਬਣ ਗਈ ਆ ਵੀ ਪਹਿਲਾਂ ਪੁਸ਼ਪਾ ਆਇਆ ਸੀ ਤੇ ਪੁਸ਼ਪਾ 2 ਆ ਗਈ। ਠੀਕ ਹੈ ਜੀ, ਕੁੰਵਰ ਵਿਜੇ ਪ੍ਰਤਾਪ ਪੁਸ਼ਪਾ ਬਣ ਕੇ ਆਇਆ ਸੀਗਾ ਤੇ ਮੈਨੂੰ ਲੱਗਦਾ ਜਿਹੜਾ ਇਹ ਆਪਣੇ ਕੋਲ ਗਿਆਸਪੁਰੀ ਸਾਹਿਬ ਆ ਅਮਰਵਿੰਦਰ ਸਿੰਘ ਹੁਣੀ, ਵੈਸੇ ਇੰਜੀਨੀਅਰ ਪਹਿਲਾਂ ਲਿਖਦੇ ਹੁੰਦੇ ਸੀਗੇ, ਹੁਣ ਇੰਜੀਨੀਅਰ ਘੱਟ ਲਿਖਦੇ ਇਹਨਾਂ ਨੂੰ, ਇਹ ਪੁਸ਼ਪਾ 2 ਬਣ ਕੇ ਫਿਰ ਇਹਨਾਂ ਦੀ ਜੜੀ ਬਹਿ ਗਏ। ਜਾਣੀ ਪੁਸ਼ਪਾ ਨਾਲੋਂ ਜ਼ਿਆਦਾ ਕਮਾਈ ਕਰੂੰਗੀ ਪੁਸ਼ਪਾ 2। ਇਹ ਕਮਾਈ ਹੁਣ ਪਤਾ ਨਹੀਂ, ਵੈਸੇ ਉਹਨਾਂ ਦੇ ਹੱਕ 'ਚ ਤਾਂ ਨਹੀਂ ਜਾਣੀ ਹੈਗੀ ਸੂਬਾ ਸਰਕਾਰ ਦੇ। ਵਿਜੇ ਪ੍ਰਤਾਪ ਜੇ ਕਹਿ ਲਓ ਵੀ ਅਜੇ ਤੱਕ ਭਾਵੇਂ ਕਿ ਉਹ ਆਪਣੀ ਗਾਹੇ ਬਗਾਹੇ ਆਵਾਜ਼ ਜ਼ਰੂਰ ਉਠਾਉਂਦੇ ਰਹੇ ਆ, ਪਰ ਇਹਨਾਂ ਨੇ ਆਪਣਾ ਕੋਈ ਪ੍ਰਭਾਵਿਤ ਹੋਣ ਨਹੀਂ ਦਿੱਤਾ। ਮੱਖੀ ਜਿੱਦਾਂ ਬਾਲ ਕਹਿੰਦੇ ਹੁੰਦੇ ਆ ਪੈ ਜਾਂਦਾ ਦੁੱਧ ਜਾਂ ਮੱਖੀ ਆ ਵੀ ਕੱਢ ਕੇ ਬਗਾ ਮਾਰਿਆ। ਕੁੰਵਰ ਵਿਜੇ ਪ੍ਰਤਾਪ ਹੋਣਾਂ ਦੀ ਇੱਕ ਆਪਾਂ ਕਹਿ ਸਕਦੇ ਹਾਂ ਗੱਲ ਕਿ ਜੇ ਉਹ ਆਵਾਜ਼ ਉਠਾਉਂਦੇ ਆ ਨਾ, ਠਾ ਕੇ ਫਿਰ ਉਹ ਕਹਿੰਦੇ ਨੇ ਹੁੰਦੇ ਵੀ ਹੁਣ ਬਸ ਇੱਕ ਵਾਰ ਠਾਤੀ ਬਹੁਤ ਆ, ਉਹ ਚੁੱਪ ਨਹੀਂ ਰਹਿੰਦੇ, ਉਹ ਗਾਹਾਂ ਫਿਰ ਸਵਾਲ ਤੋਰਦੇ ਆ। ਇਸ ਮਾਮਲੇ ਦੇ ਵਿੱਚ ਜੇ ਮਨਵਿੰਦਰ ਸਿੰਘ ਹੋਣੀ ਜੇ ਸਵਾਲ ਤਾਂ ਪਾਤਾ, ਪਰ ਜੇ ਉਹ ਸਵਾਲ ਨੂੰ ਗਾਹਾਂ ਨੇ ਨਾ ਤੋਰਿਆ ਫਿਰ ਤਾਂ ਇਹ ਕਹਾਂਗੇ ਵੀ ਉਹ ਬਸ ਕਹਿ ਲਓ ਵੀ ਮਾਹੌਲ ਬਣਿਆ ਸੀਗਾ ਵੀ ਆਪਾਂ ਵੀ ਆਪਣਾ ਥੋੜ੍ਹਾ ਜਿਹਾ ਨਾਂ ਵਿੱਚੋਂ ਕੱਢ ਲਈਏ। ਮਸਲਾ ਇਹ ਹੈ ਕਿ ਜੇ ਤਾਂ ਸਵਾਲ ਗਾਹਾਂ ਪਾਉਂਦੇ ਨੇ ਫਿਰ ਗੱਲ ਬਣਦੀ ਆ, ਅਦਰਵਾਈਜ਼ ਆਪਾਂ ਇੱਥੇ ਪਾਉਂਦੇ ਆ। ਉਹਨਾਂ ਨੇ ਪੀਲੀਭੀਤ ਇਨਕਾਊਂਟਰ ਦੀ ਗੱਲ ਕੀਤੀ ਆ, ਉਹਨਾਂ ਨੇ 2-3 ਚੀਜ਼ਾਂ ਕਹੀਆਂ ਕਿ ਇੱਕ ਪਾਸੇ ਪੰਜਾਬ ਦਾ ਜਿਹੜਾ DGP ਆ ਮੁਖੀ ਆ ਉਹ ਕਹਿੰਦਾ ਇਹਨੂੰ ਕਹਿੰਦਾ ਵੀ ਬਹੁਤ ਵੱਡੀ ਪ੍ਰਾਪਤੀ ਆ। ਇਹ ਕਹਿੰਦੇ ਵੀ ਤੁਸੀਂ ਉਹਨਾਂ ਨੂੰ ਖਾਲਿਸਤਾਨੀ ਅੱਤਵਾਦੀ ਕਹਿ ਕੇ ਮਾਰਿਆ 3 ਨੌਜਵਾਨ। ਪਹਿਲੀ ਗੱਲ ਉਹ 3 ਨੌਜਵਾਨਾਂ ਦੀ ਜਦੋਂ ਸ਼ਨਾਖਤ ਆਪਾਂ ਦੇਖਦੇ ਹਾਂ CCTV ਕੈਮਰਿਆਂ 'ਚ ਦੇਖਦੇ ਹਾਂ, ਫੁਟੇਜ ਦੇਖਦੇ ਹਾਂ ਵੀ ਕਿਹੜੇ ਪਾਸੇ ਉਹ ਖਾਲਿਸਤਾਨੀ ਅੱਤਵਾਦੀ ਲਾਦੇ ਆ। ਨਾਲੇ ਉਹ ਆਪਣੇ ਕੁਐਸਚਨ ਨੂੰ ਫਿਰ ਦੁਹਰਾਉਂਦੇ ਆ ਵੀ ਕਹਿਣ ਦਾ ਕਹਿੰਦੇ ਮੇਰੇ ਮਤਲਬ ਇਹ ਹੈ ਕਿ ਜਿਹੜੀ CCTV ਫੁਟੇਜ ਜਿਹੜੀ ਹੋਟਲ ਦੀ ਨਿਕਲੀ ਜਿੱਥੇ ਉਹ ਠਹਿਰਾਵ ਕੀਤਾ, ਉਹਦੇ ਵਿੱਚ 2 ਫੁਟੇਜ ਉੱਥੋਂ ਬਣਦੀਆਂ ਕਿ ਪਹਿਲਾਂ ਆਉਂਦੇ ਆ ਉੱਥੇ ਠਹਿਰਾ ਕਰਦੇ ਆ, ਸੇਮ ਵਰਦੀ ਪਾਈ ਹੋਈ, ਆਮ ਜਿਹੇ ਕੱਪੜੇ ਪਾਏ ਹੋਏ, ਚੋਰੀ ਦਾ ਮੋਟਰਸਾਈਕਲ ਕਿਤੋਂ ਲੈ ਕੇ ਆਏ ਆ ਉਹ। ਠੀਕ ਹੈ ਜੀ, ਉਹਨਾਂ ਦੇ ਹੱਥ 'ਚ ਕੁਛ ਨਹੀਂ, ਅੰਦਰ ਗਏ ਆ, ਰਹੇ ਆ, ਫਿਰ ਬਾਹਰ ਨਿਕਲੇ ਆ, ਫਿਰ ਉਹੀ ਡਰੈਸ, ਫਿਰ ਕੁਛ ਹੱਥ 'ਚ ਨਹੀਂ ਹੈਗਾ, ਫਿਰ ਉਹ 2-3 ਘੰਟੇ ਬਾਅਦ ਹੋਟਲ ਦੇ ਵਿੱਚ ਆਉਂਦੇ ਆ, ਫਿਰ ਉਹੀ ਡਰੈਸ ਆ, ਫਿਰ ਉਹਨਾਂ ਦੇ ਹੱਥ 'ਚ ਕੁਛ ਨਹੀਂ, ਉੱਤੋਂ ਵਾਲੇ ਇਹਨਾਂ ਦਾ ਇਨਕਾਊਂਟਰ ਕਰ ਦਿੱਤਾ ਜਾਂਦਾ। ਕਹਿੰਦੇ ਵੀ ਇਹ ਜਿਹੜਾ ਇੰਨਾ ਘੰਟੇ ਦਾ ਘਟਨਾਕ੍ਰਮ ਹੈ ਇੱਥੋਂ ਕਿੱਥੋਂ ਲੱਗਦਾ ਆ ਵੀ ਇਹ ਕੋਈ ਐਡੇ ਵੱਡੇ ਤਕੜੇ ਉਹ ਅੱਤਵਾਦੀ ਹੋ ਸਕਦੇ ਆ। ਵੀ ਮੈਂ ਤਾਂ ਕਹਿੰਦਾ ਇਹ ਕਹਿੰਦਾ ਵੀ ਐਵੇਂ ਫੇਮ ਲੈਣ ਦੇ ਲਈ ਇਹ ਤੁਸੀਂ ਕੀਤਾ ਹੋਇਆ ਆ। ਤੁਸੀਂ UP ਦੇ ਵਿੱਚ ਜਾਓ,
ਉੱਥੇ ਸਰਕਾਰ ਨੂੰ ਕਹੋ ਕਿ ਇਹਦੀ ਦੁਬਾਰਾ ਜਾਂਚ ਕੀਤੀ ਜਾਵੇ। ਤੇ ਨਾਲ ਉਹਨਾਂ ਨੇ ਇਹ ਹਵਾਲੇ ਦਿੱਤੇ ਆ ਬਈ ਮੈਨੂੰ ਆਸ ਤਾਂ ਹੈ ਨਹੀਂ ਕਿ ਆਪਣੀ ਸੂਬਾ ਸਰਕਾਰ ਤੋਂ ਕਿ ਇਹ ਕੋਈ ਇਦਾਂ ਦੀ ਕਰਨਗੇ, ਪਰ ਮੈਨੂੰ ਲੱਗਦਾ ਕਿ ਸਿਰਫ ਫੇਮ ਖੱਟਣ ਦੇ ਲਈ ਕੀਤਾ ਹੋਇਆ ਕਿ ਪੰਜਾਬ ਪੁਲਿਸ ਥੋੜੀ ਛਵੀ ਬਣਾ ਲਈ ਜਾਵੇ ਤੇ ਸੂਬਾ ਸਰਕਾਰ ਜਿਹੜੀ ਹੋਰ ਪਾਸੇ ਘਿਰੀ ਹੋਈ ਆ ਤੇ ਉਹਨੂੰ ਥੋੜਾ ਜਿਹਾ ਉੱਥੋਂ ਥੋੜੀ ਰਾਹਤ ਮਿਲ ਜਾਵੇ। ਪਰ ਮਸਲਾ ਦਲਜੀਤ ਜੀ ਇਹ ਵੀ ਆ ਕਿ ਇਹ ਕਿਹੜਾ ਕਿਸੇ ਦੇ ਬਗਾਨੇ ਨੇ, ਵਿਧਾਇਕ ਤਾਂ ਇਹ ਉਸੇ ਸਰਕਾਰ ਦੇ ਆ ਜਿਹਦੇ ਉੱਪਰ ਇਹ ਜਿਹੜੇ ਨੂੰ ਪੱਤਰ ਲਿਖਿਆ ਸੰਧਵਾ ਜਦੋਂ ਚਲੋ ਵੈਸੇ ਤਾਂ ਇਹ ਗੱਲ ਸਹੀ ਹੋਣੀ ਚਾਹੀਦੀ ਆ ਕਿ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ, ਜਿੱਥੇ ਉਹਨੂੰ ਗਲਤ ਲੱਗੇ ਉੱਥੇ ਬੋਲਣਾ ਚਾਹੀਦਾ, ਪਰ ਇਹ ਸਾਡੇ ਪ੍ਰਣਾਲੀ ਹੈ ਨਹੀਂ ਜੀ। ਸਾਡੇ ਜੇ ਸਾਡੀ ਪਾਰਟੀ ਆ ਮੰਨ ਲਓ ਕਿ ਉਹਦੇ ਖਿਲਾਫ ਤਾਂ ਬੋਲਣਾ ਪਾਪ ਆ, ਚਾਹੇ ਜੋ ਮਰਜ਼ੀ ਕ੍ਰਾਈਮ ਹੋ ਜਾਵੇ। ਹੁਣ ਜਿੱਦਾਂ ਅਕਾਲੀ ਦਲ ਵਾਲੇ ਵੀ ਇਹੀ ਆ ਜੀ, ਸਾਨੂੰ ਤਾਂ ਬੋਲਣੇ ਹੀ ਨਹੀਂ ਦਿੰਦੇ ਹੁੰਦੇ ਸੀ, ਹੁਣ ਸਾਰੇ ਇੱਦਾਂ ਹੀ ਕਰੀ ਜਾਂਦੇ ਆ। ਆ ਜਿੰਨੇ ਮਾਫੀਆਂ ਮੰਗਣ ਗਏ ਆ ਜੀ ਅਕਾਲ ਤਖਤ ਤੇ, ਕਸੂਰਵਾਰ ਇਹ ਵੀ ਤਾਂ ਸੀਗੇ, ਉਦੋਂ ਬੋਲੇ ਨਹੀਂ ਕੁਛ ਵੀ, ਜਦੋਂ ਡਿਕਲਾਈਨ ਤੇ ਚਲੇ ਗਈ ਪਾਰਟੀ ਜੀ ਤਾਂ ਉਸ ਹੁਣ ਜਦੋਂ ਜਾ ਕੇ ਤੁਸੀਂ ਕਹੀ ਜਾਂਦੇ ਆ ਸਾਰਿਆਂ ਉੱਤੇ ਐਲੀਗੇਸ਼ਨ ਲਾਉਂਦੇ ਨੇ ਸਾਨੂੰ ਜੀ ਕੋਈ ਪੁੱਛਦਾ ਨਹੀਂ। ਪਰ ਹੁਣ ਇਹ ਜੇ ਉਹਨਾਂ ਨੇ ਸੱਤਾ ਧਿਰ ਦੇ ਉੱਤੇ ਸਵਾਲ ਉਠਾਏ ਆ, ਇਹ ਤਾਂ ਜ਼ਰੂਰ ਝਲਕਦਾ ਕਿ ਨਾਖੁਸ਼ੀ ਜਿਹੜੀ ਹੈਗੀ ਆ। ਤੇ ਕਿਹਾ ਵੀ ਜਾਂਦਾ ਵੀ 92 ਦੇ ਵਿੱਚੋਂ ਚਲੋ ਹੁਣ ਨਹੀਂ ਗਿਣਤੀ ਅਜੇ ਬਹੁਤ ਜ਼ਿਆਦਾ ਵੈਸੇ ਤਾਂ ਦੱਸ ਰਹੇ ਆ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਹੈਗੇ ਆ ਜਿਹੜੇ ਕਿ ਨਾ ਖੁਸ਼ ਆ ਤੇ ਉਹਨਾਂ ਦਾ ਕਹਿ ਲਓ ਕਿ ਜਾਂ ਜੋ ਸੋਚ ਕੇ ਆਏ ਸੀ ਐਮਐਲਏ ਬਣੇ ਸੀ ਉਹ ਪ੍ਰਾਪਤੀਆਂ ਬਿਲਕੁਲ ਜੀ। ਇਹ ਵਿਸ਼ੇ ਤੋਂ ਉੱਦਾਂ ਹਟਵੀਂ ਹੋ ਗਈ ਹੈ, ਪਰ ਮੈਨੂੰ ਫਿਰ ਦੁਬਾਰਾ ਇੱਥੇ ਸਮੇਟ ਕੇ ਲਿਆਉਣਾ। ਤੁਸੀਂ ਚਿੰਤਾ ਜ਼ਾਹਰ ਕੀਤੀ ਆ ਵੀ ਇਹ 92 ਦੇ ਵਿੱਚੋਂ ਨਾ ਕੁਛ ਜ਼ਿਆਦਾ ਨੇ, ਹੋ ਸਕਦਾ 50% ਤੋਂ ਵੀ ਉੱਪਰ ਹੋਣ, 50 ਤੋਂ ਵੀ ਜ਼ਿਆਦਾ ਤੇ ਹੁਣ ਤਾਂ 92 94 ਹੋ ਗਿਆ ਹੁਣ ਤਾਂ ਇੱਕ ਦੋ ਜਿਮਨੀ ਚੋਣਾਂ ਵਾਲੇ। ਜੀ ਬਿਲਕੁਲ। ਹਾਂਜੀ ਦੇਖੋ ਜਦੋਂ ਹੁਣ ਦਿੱਲੀ ਇਹਨਾਂ ਨੂੰ ਇਕੱਠੇ ਕਰ ਲਿਆ ਗਿਆ, ਭਗਵੰਤ ਮਾਨ ਸਾਹਿਬ ਵੀ ਹੁਣ ਆਸਟ੍ਰੇਲੀਆ ਤੋਂ ਵਾਪਸ ਜਾ ਕੇ ਉਹਨਾਂ ਨੂੰ ਫਿਰ ਦੁਬਾਰਾ ਜੁਆਇਨ ਕਰ ਲੈਣਗੇ। ਉਹ ਹੁਣ ਕੇਜਰੀਵਾਲ ਸਾਹਿਬ ਕਹਿੰਦੇ ਆ ਵੀ ਦਿੱਲੀ ਆ ਗਏ ਤੇ ਤੁਸੀਂ ਹੁਣ ਸਾਡਾ ਜਰਾ ਜ਼ੋਰ ਲਵਾਓ ਇੱਥੇ ਤੇ ਸਾਨੂੰ ਹੁਣ ਜਿੱਤ ਦਿਵਾਓ। ਠੀਕ ਹੈ ਜੀ। ਤੇ ਨਾਲ ਜਿਹੜਾ ਉਹਨਾਂ ਨੇ ਇੱਕ ਸਲੋਗਨ ਹੀ ਲਾਤਾ, ਮੈਂ ਤੁਹਾਨੂੰ ਸਲੋਗਨ ਹੀ ਕਹੂੰਗਾ, ਨਾਰਾ ਹੀ ਕਹੂੰਗਾ ਕਿ ਸਿੱਧੀ ਕਿਹੋ ਜੀ ਹੈ ਜੀ, ਕਰੋ ਜਾਂ ਮਰੋ। ਬੜੀ ਹਾਸੋਹੀਣੀ ਗੱਲ ਆ ਵੀ ਉਹ ਫਿਰ ਵੀ ਵਿਧਾਇਕ ਨੇ। ਇਹਦਾ ਮਤਲਬ ਤੁਸੀਂ ਉਹਨਾਂ ਨੂੰ ਇਹ ਕਹਿ ਰਹੇ ਨੇ ਜਾਂ ਤਾਂ ਕਰਕੇ ਦਿਖਾ ਦਿਓ, ਕਰਕੇ ਦਿਖਾ ਦੋਗੇ ਤਾਂ ਤੁਸੀਂ ਸੁਰੱਖਿਅਤ ਹੈ, ਤੁਹਾਨੂੰ ਵੀ ਟਿਕਟਾਂ ਟੂਟਾਂ ਮਿਲ ਜਾਣਗੀਆਂ। ਜੇ ਫਿਰ ਨਹੀਂ ਕੁਛ ਕਰਦੇ ਹੈਗੇ, ਮਰੋ, ਮਿਲਣਾ ਮੁਲਣਾ ਕੁਛ ਨਹੀਂ ਹੈਗਾ, ਬਰੰਗੇ ਜਾਉਂਗੇ। ਤੇ ਇਹਦਾ ਮਤਲਬ ਫਿਰ ਨਾ ਖੁਸ਼ੀ ਹੋ ਗਈ ਨਾ, ਤੇ ਇੱਕ ਡੀਲੇ ਹੋ ਗਈ ਨਾ। ਬਿਲਕੁਲ। ਤੇ ਇਹਦਾ ਮਤਲਬ ਤੁਹਾਡਾ ਕੋਈ ਆਪਣਾ ਕੋਈ ਅਸਤਿਤਵ ਹੈ ਨਹੀਂਗਾ, ਬਸ ਉਹ ਗੀਟੀਆਂ ਫਿੱਟ ਕਰਨ ਗਏ ਆ ਵੀ ਮੇਰੇ ਹਲਕੇ ਜੋ ਮੇਰਾ ਵਿਧਾਇਕ ਉੱਥੋਂ ਕੋਈ ਜਿੱਤ ਜਾਵੇ ਤੇ ਘੱਟ ਤੋਂ ਘੱਟ ਮੇਰੀ ਰੂਟ ਟਿਕਟ ਬਚ ਜਾਵੇ। ਪਰ ਜਿਹੜੇ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਹੋਣੀ ਆ, ਇਹ ਪਹਿਲੀ ਵਾਰ ਨਹੀਂ ਇਹਨਾਂ ਨੇ ਇਦਾਂ ਆਵਾਜ਼ ਉਠਾਈ, ਇਹ ਪਹਿਲਾਂ ਵੀ ਆਵਾਜ਼ਾਂ ਉਠਾਉਂਦੇ ਰਹੇ ਆ। 84 ਦੇ ਸਮਿਆਂ ਦੀ ਗੱਲ ਕਰੋ, ਉਦੋਂ ਚਿੱਲੜ ਵਾਲਾ ਮਾਮਲਾ ਜੇ ਕਿਸੇ ਨੂੰ ਯਾਦ ਹੋਵੇ ਤਾਂ ਉਦੋਂ ਕਿ ਪੂਰੇ ਪਿੰਡ ਦੇ ਵਿੱਚ ਸਿੱਖਾਂ ਦੇ ਜਿਹੜੇ ਘਰ ਸੀਗੇ ਚੁਣ ਕੇ ਉਹਨਾਂ ਨੂੰ ਤਬਾਹ ਕੀਤਾ ਤੇ ਉੱਥੇ ਕਤਲੇਆਮ ਹੋਇਆ ਸੀ। ਉਹਦੇ ਵਿੱਚ ਇੱਕ ਛੁੱਟੀ ਆਇਆ ਸਿੱਖ ਫੌਜੀ ਵੀ ਮਾਰਿਆ ਗਿਆ ਸੀਗਾ। ਇਹੀ ਸੀਗੇ ਉਦੋਂ ਆਵਾਜ਼ ਉਠਾਉਣ ਵਾਲੇ। ਤੇ ਇਹਨਾਂ ਨੇ ਉਹ ਆਵਾਜ਼ ਫਿਰ ਇਹ ਨਹੀਂ ਕਿ ਠਾ ਕੇ ਬੰਦ ਕਰਤੀ ਸੀਗੀ, ਬਹੁਤ ਦੂਰ ਤੱਕ ਨਹੀਂ ਆਵਾਜ਼ ਪਟੀਸ਼ਨਾਂ ਤੱਕ ਪਾਈ ਆ। ਸੋ ਚੰਗੀ ਗੱਲ ਤਾਂ ਇਹੀ ਆ ਕਿ ਜੇ ਕੁਲਤਾਰ ਸਿੰਘ ਸੰਧਵਾ ਉਹਨਾਂ ਨੂੰ ਜੇ ਲੈਟਰ ਲਿਖੀ ਹੁਣ ਲੈਟਰ ਤੱਕ ਸੀਮਤ ਨਾ ਰਹੋ, ਇਹਨੂੰ ਕਿਸੇ ਲੇਖੇ ਵੀ ਲਾਇਓ। ਬਿਲਕੁਲ। ਤੇ ਦੋਸਤੋ ਇਹ ਸੀ ਅੱਜ ਦਾ ਇੰਡੋਜ਼ ਪ੍ਰਾਈਮ। ਤੁਹਾਨੂੰ ਕਿੱਦਾਂ ਦਾ ਲੱਗਾ ਤੁਸੀਂ ਦੱਸ ਸਕਦੇ ਹੋ ਤੇ ਫੀਡਬੈਕ ਭੇਜ ਸਕਦੇ ਹੋ। ਤੇ ਤੁਹਾਨੂੰ ਨਵੇਂ ਸਾਲ 2025 ਦੀਆਂ ਬਹੁਤ ਬਹੁਤ ਮੁਬਾਰਕਾਂ। ਹੋਰ 3-4 ਘੰਟੇ ਤੱਕ ਜਿਹੜਾ ਨਵਾਂ ਸਾਲ ਚੜ੍ਹ ਜਾਣਾ ਆ ਆਸਟ੍ਰੇਲੀਆ ਟਾਈਮ ਦੇ ਹਿਸਾਬ ਦੇ ਨਾਲ। ਤੇ ਤੁਸੀਂ ਆਪਣਾ ਖਿਆਲ ਰੱਖਿਓ। ਨਵੇਂ ਸਾਲ ਦੇ ਵਿੱਚ ਦਿਨ ਦੁੱਗਣੀ ਰਾਤ ਚੌਗਣੀ ਤੁਸੀਂ ਤਰੱਕੀ ਕਰੋ, ਜਿੰਦੇ ਵਸਦੇ ਰਹੋ। ਸਤਿ ਸ੍ਰੀ ਅਕਾਲ, ਰੱਬ ਰਾਖਾ। ਮਿਹਰਬਾਨੀ ਜੀ।